ਜਦੋਂ ਗੱਡੀ ਚੱਲੀ ਸੀ ਨਾ ਅੰਗਰੇਜ਼ਾਂ ਆ ਕੇ ਚਲਾਈ ਸੀ, ਉਦੋਂ ਅਸੀਂ ਵੇਖਣ ਗਏ। ਹਾਂ ਵੇਖੀਏ ਯਾਰ ਕਿਵੇਂ ਚੱਲ ਤੇ ਕਿਵੇਂ ਚੱਲੀ ਫਿਰ ਗੱਡੀ? ਉਵੇਂ ਚੱਲੀ ਜਿਵੇਂ ਉਹਨਾਂ ਚਲਾਈ ਸੀ। ਆਖੀਆ ਖੂਹ ਜੋਨਿਆਂ ਢੱਕਿਆਂ ਨਾਲ, ਹਵਾਨਿਆਂ ਢੱਕਿਆਂ ਨਾਲ। ਹਾਂ ਇੰਨੀ ਇੰਨੀ ਤੇ ਉਹ ਕਿਵੇਂ ਆਪਣੇ ਆਪ ਭੱਜੀ ਫਿਰਦੀ ਉਹਦੇ ਨਾਲ ਉਹਦਾ ਸਾਥੀ ਸੀ, ਇਸੇ ਵਾਸਤੇ ਕਦੀ ਨਹੀਂ ਸੀ ਭੱਜਦੀ ਉਹ। ਉਹਦਾ ਸਾਥੀ ਨਾਲ ਉਹਨੂੰ ਭਜਾਉਣ ਵਾਲਾ ਸੀ। ਉਹ ਇੰਜਣ ਤੇ ਚੱਲਦੇ ਫੱਕ ਫੱਕ। ਜੀ ਅਸਲਾਮ ਵਾਲੇਕੁਮ ਰਹਿਮਤੁਲਾਹ। ਅੱਜ 47 ਦੇ ਹਵਾਲੇ ਦੇ ਨਾਲ ਯਾਦਾਂ ਸੇਵ ਕਰਨ ਵਾਸਤੇ ਮੈਂ ਬਹੁਤ ਲੰਬਾ ਸਫ਼ਰ ਕਰਕੇ ਮੁਕਤਾ ਤਹਿਸੀਲ ਸ਼ੇਖਪੁਰਾ ਤੇ ਜ਼ਿਲ੍ਹਾ ਵੀ ਸ਼ੇਖਪੁਰਾ, ਮੇਰੀ ਰਹਿਨੁਮਾਈ ਕੀਤੀ ਭਾਈ ਸਾਗ ਸਾਹਿਬ ਨੇ ਔਰ ਮੁਹੰਮਦ ਸਦੀਕ ਸਾਹਿਬ ਨੇ। ਇਹਨਾਂ ਨੂੰ ਜਜ਼ਾਏ ਖੈਰ ਦੇ। ਤੇ ਜਿਹੜੇ ਵੀ ਬਜ਼ੁਰਗ ਸਾਡੇ ਕੋਲ ਇਸ ਵਕਤ ਬੈਠੇ ਨੇ, ਇਹ ਇੰਡੀਆ ਤੋਂ ਹਿਜਰਤ ਕਰਕੇ ਇਸ ਪਿੰਡ ਦੇ ਵਿੱਚ ਵਸੇ ਨੇ। 47 ਦੀ ਵੰਡ ਦੇ ਦੌਰਾਨ ਸਿਰਫ ਉਹਨਾਂ ਦੇ ਘਰ ਬੂਹੇ ਨਹੀਂ ਖੋਏ ਸੀ, ਉਹਨਾਂ ਦਾ ਪੈਲੀ ਬੰਨਾ, ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦੇ ਯਾਰ ਦੋਸਤ, ਉਹਨਾਂ ਦੇ ਬਜ਼ੁਰਗਾਂ ਦੀਆਂ ਕਬਰਾਂ, ਉਹਨਾਂ ਦੀਆਂ ਮਸਜਿਦਾਂ, ਉਹਨਾਂ ਦੀਆਂ ਜ਼ਮੀਨਾਂ, ਉਹਨਾਂ ਦੀ ਬਹੁਤ ਸਾਰੀ ਯਾਦਾਂ ਜਿਹੜੀਆਂ ਨੇ ਉਸ ਜਗ੍ਹਾ ਦੇ ਨਾਲ ਵਬਸਤਾ ਸਨ, ਉਹ ਸਾਰੀਆਂ ਖੁੱਸ ਗਈ। ਘਰ ਬੂਹਾ ਛੱਡ ਦੇਣਾ, ਮੁੜ ਕੇ ਜ਼ਿੰਦਗੀ 'ਚ ਉਸ ਨੂੰ ਨਾ ਦੇਖਣਾ ਤੇ ਮੁੜ ਕੇ ਉਹਨਾਂ ਘਰਾਂ ਦੇ ਵਿੱਚ ਪੈਰ ਨਾ ਪਾਉਣਾ, ਉਹਨਾਂ ਹਵੇਲੀਆਂ ਦੇ ਵਿੱਚ ਮੁੜ ਕੇ ਫੇਰਾ ਨਾ ਪਾਉਣਾ, ਉਹਨਾਂ ਖੂਹਾਂ ਨੂੰ ਮੁੜ ਕੇ ਨਾ ਵੇਖਣਾ, ਉਹਨਾਂ ਸੰਗੀਆਂ ਦੇ ਨਾਲ ਮਿਲ ਕੇ ਰਲ ਕੇ ਨਾ ਬੈਠਣਾ ਬੜਾ ਤਕਲੀਫਦੇਹ ਅਮਰ ਹੁੰਦਾ। ਅੱਜ ਜਿਹਨਾਂ ਬਜ਼ੁਰਗਾਂ ਦੇ ਨਾਲ ਗੱਲਬਾਤ ਅਸੀਂ ਸ਼ੇਅਰ ਕਰਾਂਗੇ, ਇਹਨਾਂ ਦੀ ਕਹਾਣੀ, ਇਹਨਾਂ ਦੀ ਜ਼ੁਬਾਨੀ ਕਿ ਇਹਨਾਂ ਨੇ ਆਪਣੇ ਪਿੰਡ ਨੂੰ ਕਿਸ ਤਰ੍ਹਾਂ ਛੱਡਿਆ, ਰਸਤੇ 'ਚ ਕਿਹੜੀਆਂ ਤਕਲੀਫਾਂ ਉਠਾਈਆਂ, ਇਹਨਾਂ ਪਿੰਡ 'ਚ ਕਿਸ ਪਾਸੇ ਘਰ, ਮਸਜਿਦ ਕਿਸ ਸਾਈਡ ਤੇ ਸੀ। अस्सलाम वालेकुम। वालेकुम अस्सलाम, रहमत खुदा दी। ਕੀ ਹਾਲ ਵਾ ਜੀ ਬਜ਼ੁਰਗੋ? ठीक ठाक, अल्लाह दी रहमत है। तू सुना बच्चिया? ਅੱਲਾ ਦਾ ਇਹਸਾਨ ਹੈ, ਦੁਆਵਾਂ ਨੇ ਤੁਹਾਡੀਆਂ। ਤੁਹਾਡਾ ਨਾਮ ਕੀ ਹੈ ਜੀ? मेरा नाम इसहाक। ਮੁਹੰਮਦ ਇਸਹਾਕ। ਤੇ ਤੁਹਾਡੇ ਵਾਲਦ ਸਾਹਿਬ ਦਾ ਨਾਮ ਕੀ ਹੈ? नूर मोहम्मद। ਨੂਰ ਮੁਹੰਮਦ। ਅੱਜ ਅਸੀਂ ਗੱਲ ਕਰਨੀ ਹੈ 47 ਦੀ। ਯਾਦ ਅਸੀਂ ਕਰਾਂਗੇ ਤੁਹਾਡਾ ਪਿੰਡ, ਉਹ ਨਕਸ਼ਾ ਸਾਡੇ ਸਾਹਮਣੇ ਤੁਸੀਂ ਉਹ ਲੈ ਕੇ ਆਉਣਾ ਹੈ। ਤੁਹਾਡਾ ਨਾਮ ਮੁਹੰਮਦ ਇਸਹਾਕ, ਵਾਲਦ ਸਾਹਿਬ ਦਾ ਨਾਮ ਨੂਰ ਮੁਹੰਮਦ। ਨੂਰ ਮੁਹੰਮਦ। ਤੇ ਆਪਣੀ ਬਰਾਦਰੀ ਕਿਹੜੀ ਹੈ? ਅਰਾਈ ਬਰਾਦਰੀ। ਅਰਾਈ ਦੀ ਬਰਾਦਰੀ। ਇਸ ਵਕਤ ਤੁਸੀਂ ਇੰਡੀਆ ਤੋਂ ਪਾਕਿਸਤਾਨ ਆਏ ਹੋ ਜੀ, ਉਸ ਵਕਤ ਤੁਹਾਡੀ ਉਮਰ ਕਿੰਨੀ ਸੀ? ਹੋਈ ਸੀ ਮੇਰਾ ਖਿਆਲ 10-12 ਸਾਲ। 10-12 ਸਾਲ। ਕਿੰਨੇ ਭਰਾ ਸੀ ਤੁਸੀਂ? ਅਸੀਂ 6 ਭਰਾ। ਤੁਹਾਡੇ ਤੋਂ ਵੱਡੇ ਕਿੰਨੇ ਸਨ ਤੇ ਛੋਟੇ ਮੇਰੇ ਤੋਂ ਕਿੰਨੇ? ਵੱਡੇ 3 ਸਨ। ਉਹਨਾਂ ਦੇ ਨਾਮ ਕੀ ਸੀ? ਉਹਨਾਂ ਦਾ ਨਾਮ ਸਭ ਤੋਂ ਵੱਡੇ ਦਾ ਨਾਮ? ਸਭ ਤੋਂ ਵੱਡੇ ਦਾ ਨਾਮ ਇਕਬਾਲ। ਅੱਛਾ ਜੀ। ਉਸ ਤੋਂ ਛੋਟੇ ਦਾ ਨਾਮ ਆਵਾਸ। ਅੱਛਾ ਜੀ। ਉਸ ਤੋਂ ਛੋਟੇ ਦਾ ਨਾਮ ਅਨਵਰ। ਅੱਛਾ ਜੀ। ਚੌਥੇ ਨੰਬਰ ਤੇ ਤੁਸੀਂ? ਉਸ ਤੋਂ ਛੋਟੇ ਦਾ ਨਾਮ ਨਜ਼ੀਰ। ਚਾਰੇ ਭਰਾ ਫੌਤ ਹੋ ਗਏ ਨੇ। ਅੱਛਾ ਜੀ। ਅਸੀਂ 2 ਭਰਾ ਰਹਿੰਦੇ ਹਾਂ। ਤੇ ਹਮਸ਼ੀਰਾ? ਹਮਸ਼ੀਰਾ ਸਾਡੀ ਫੌਤ ਹੋ ਗਈ। ਇੱਕ ਸਾਡੀ ਹਮਸ਼ੀਰਾ ਉੱਥੇ ਇੰਡੀਆ 'ਚ ਪੈਦਾ ਇੱਥੇ ਹੋਈ। ਉਹ ਇੱਥੇ ਆ ਕੇ ਪੈਦਾ ਹੋਇਆ। ਜਿਹੜਾ ਇੰਡੀਆ 'ਚ ਤੁਹਾਡਾ ਪਿੰਡ ਸੀ ਜੀ, ਉਹਦਾ ਨਾਮ ਕੀ ਸੀ ਜੀ? ਉਹ ਆਲੀ ਸੀ। ਆਲੀ? ਛੋਟੀ ਆਲੀ। ਛੋਟੀ ਆਲੀ। ਤੇ ਵੱਡੀ ਆਲੀ ਲਾਗੇ ਸੀ ਕਿ ਦੂਰ ਸੀ? ਵਾਗੀ ਵਾਲੀ ਲਾਗੇ ਸਾਡੇ, ਇਹਨਾਂ ਜਿਵੇਂ ਚੱਕ ਬੌਲੀ ਦਾ ਸੀ। ਚੱਕ ਬੌਲੀ ਇੱਥੋਂ ਕਿੰਨਾ ਕਿ 5-6 ਕਿੱਲੇ ਦਾ ਹੈਗਾ ਫਰਕ? 5-6 ਕਿੱਲੇ ਦੇ ਫਾਸਲੇ ਤੇ ਉਹ ਵੱਡੀ ਆਲੀ ਸੀ। ਤੁਹਾਡਾ ਛੋਟੀ ਆਲੀ ਸੀ। ਸਾਡੀ ਛੋਟੀ। ਤਹਿਸੀਲ ਕਿਹੜੀ ਸੀ ਉਹਦੀ? ਨਹੀਂ ਉਹ ਮੈਨੂੰ ਤਾਂ ਉਹ ਨਹੀਂ ਮੈਨੂੰ ਪਤਾ। ਲੈ ਉੱਥੇ ਉਹ ਜ਼ਿਲ੍ਹਾ ਜਲੰਧਰ ਸੀ। ਜ਼ਿਲ੍ਹਾ ਜਲੰਧਰ ਸੀ, ਤਹਿਸੀਲ ਦਾ ਨਹੀਂ ਪਤਾ। ਹਾਂ ਇਹ ਮੈਨੂੰ ਪਤਾ। ਅਸੀਂ ਜਦੋਂ ਗੱਡੀ ਚੱਲੀ ਸੀ ਨਾ ਅੰਗਰੇਜ਼ਾਂ ਆ ਕੇ ਚਲਾਈ ਸੀ, ਉਦੋਂ ਅਸੀਂ ਵੇਖਣ ਗਏ। ਹਾਂ ਵੇਖੀਏ ਯਾਰ ਕਿਵੇਂ ਚੱਲ ਤੇ ਕਿਵੇਂ ਚੱਲੀ ਫਿਰ ਗੱਡੀ? ਉਵੇਂ ਚੱਲੀ ਜਿਵੇਂ ਉਹਨਾਂ ਚਲਾਈ ਸੀ। ਅਸੀਂ ਵੇਖ ਕੇ ਆ ਗਿਆ ਵੀ ਠੀਕ ਆ। ਉਹ ਅਸੀਂ ਨਾ ਬਿਨਾਂ ਡੰਗਰਾਂ ਤੋਂ ਜਾਂ ਕਿਸੇ ਬੰਦਿਆਂ ਤੋਂ ਉਹ ਕਿਵੇਂ ਚੱਲ ਪੈਂਦੀ। ਅੱਛਾ। ਉਹ ਫਿਰ ਅਸੀਂ ਵੇਖਣ ਗਏ। ਤੁਸੀਂ ਕਿਹਾ ਕਿ ਗੱਡੀ ਦੇ ਨਾਲ ਲੈਂਦੀ ਹੈ? ਮੁੰਡੇ ਨਿੱਕੇ ਨਿੱਕੇ ਬਾਲ। ਤੁਸੀਂ ਸੋਚਿਆ ਗੱਡੀ ਦੇ ਨਾਲ ਲੈਂਦੀ ਹੈ, ਇਹ ਚਲਾਉਣਗੇ ਕਿਸ ਤਰ੍ਹਾਂ? ਡੰਗਰ ਵੀ ਇਹਨਾਂ ਕੋਲ ਹੀ ਹੋਏ। ਕਿਵੇਂ ਚੱਲਦੀ ਹੈ? ਅੱਛਾ। ਉਹ ਫਿਰ ਉੱਥੇ ਅਸੀਂ ਗਏ। ਅਸਾਂ ਉਹ ਵੇਖੀਏ ਤੇ ਵੇਖ ਕੇ ਤੇ ਅਸੀਂ ਫਿਰ ਪਿਛਾਂ ਆ ਗਏ। ਅੱਛਾ। ਤੁਸੀਂ ਅੰਗਰੇਜ਼ਾਂ ਨੂੰ ਕਿਹਾ ਨਹੀਂ ਤੁਹਾਡੇ ਸ਼ਾਬਾਸ਼ ਹੈ ਬਈ? ਸ਼ਾਬਾਸ਼ ਦਿੱਤੀ ਫਿਰ ਅੰਗਰੇਜ਼ਾਂ ਨੂੰ? ਅੰਗਰੇਜ਼ ਵਸਾਹੀ ਹੋਰ ਗੱਡੀ ਦੇ ਸਟੇਸ਼ਨ ਤੇ ਹੀ ਸਾਨੂੰ ਅਗਰ ਬਾਲ ਸਾਨੂੰ ਜਾਣ ਹੀ ਨਹੀਂ ਦਿੱਤਾ।
ਦੂਰੋਂ ਹੀ ਵੇਖ ਕੇ ਆ ਗਏ, ਦਿਲ ਖੁਸ਼ ਹੋ ਗਿਆ ਗੱਡੀ ਵੇਖ ਕੇ। ਹਾਂਜੀ ਹਾਂਜੀ। ਅੱਛਾ ਅੱਛਾ। ਤੁਹਾਡੇ ਤੋਂ ਸਟੇਸ਼ਨ ਕਿੰਨੀ ਕੁ ਦੂਰ ਸੀ? ਇਹ ਮੇਰਾ ਕੋਲ 3 ਮੀਲ ਹੈ। 3 ਮੀਲ? 3-4 ਮੀਲ। ਕਿ 3-4 ਮੀਲ ਤੁਸੀਂ ਗਏ ਕੇਸ ਪੂਜੀ ਦੀ ਕਿ ਗੱਡੀ ਚਲਦੀ ਵੇਖਣੀ ਹੈ, ਕਿਸ ਤਰ੍ਹਾਂ ਚਲਾਉਂਦੇ? ਜਲਦੀ ਵੇਖਣ ਗਿਆ, ਸਾਰੇ ਹੀ ਨਿੱਕੇ ਨਿੱਕੇ ਰਲ ਕੇ ਜਿਹੜੇ ਚਲੋ ਯਾਰ ਚਲੀ ਵੇਖੀਏ ਸਹੀ। ਵੀਰਾ ਖੂਹ ਜੋਨਿਆਂ ਢੱਕਿਆਂ ਨਾਲ, ਹਵਾਨਿਆਂ ਢੱਕਿਆਂ ਨਾਲ। ਹਾਂ ਇੰਦੀ ਇੰਦੀ। ਤੇ ਉਹ ਕਿਵੇਂ ਆਪਣੇ ਆਪ ਭੱਜੀ ਫਿਰਦੀ? ਉਹਦੇ ਨਾਲ ਉਹਦਾ ਸਾਥੀ ਸੀ, ਇਸੇ ਵਾਸਤੇ ਕੱਲੀ ਨਹੀਂ ਸੀ ਭੱਜਦੀ ਉਹ। ਉਹਦਾ ਸਾਥੀ ਨਾਲ ਉਹਨੂੰ ਭਜਾਉਣ ਵਾਲਾ ਸੀ। ਉਹ ਇੰਜਣ ਤੇ ਚੱਲਦੇ ਫੱਕ ਫੱਕ। ਅੱਛਾ। ਹੁਣ ਤੇ ਉਹ ਹੈ ਨਹੀਂ। ਹਾਂ, ਉਹਦਾ ਘਰ ਵਾਲਾ ਨਾਲ ਸੀ, ਕਦੀ ਨਹੀਂ ਸੀ ਹੈਗੀ। ਅੱਛਾ ਜੀ। ਤੁਹਾਡੇ ਨਾਲ ਨਾਲ ਕਿਹੜੇ ਪਿੰਡ ਸਨ? ਇੱਕ ਤੇ ਉਹ ਆਲੀ ਵੱਡੀ ਹੋ ਗਈ ਜੀ, ਤੇ ਹੋਰ ਕਿਹੜੇ ਪਿੰਡ ਸਨ ਨਾਲ? ਹੁਣ ਬੋਲ ਕੋਈ ਸੋਚੋ। ਇਹ ਕਦੋਂ ਯਾਦ ਹੈ ਕਿ ਉਹਨਾਂ ਦਾ ਨਾਂ ਲੈ ਜਾਂਦੇ ਹਨ। ਉਹ ਕੋ ਲਗਾ ਨਾ ਮੈਂ ਹੁਣ ਝੂਠ ਹੀ ਮਰਵਾਣਾ। ਇੰਦੀ ਸੱਚੀ ਗੱਲ ਹੈ। ਉੱਥੇ ਜ਼ਮੀਨ ਜਿਹੜੀ ਤੁਹਾਡੀ ਕਿੰਨੀ ਸਜੇ? ਸਾਡੀ ਉੱਥੇ ਜ਼ਮੀਨ ਤੇ ਬਥੇਰੀ ਸੀ। ਅੱਛਾ। ਤੇ ਸਾਡੇ ਜਿਹੜੇ ਵੱਡੇ ਹਨ ਇਹ ਉਹ ਵਿਗੜੇ ਸਨ। ਅੱਛਾ ਜੀ। ਇਹ ਜਿਹੜੀ ਜ਼ਮੀਨ ਸੀ ਨਾ ਖੂਹਾਂ ਦੇ ਉੱਤੇ, ਹਾਂਜੀ, ਉਹਨਾਂ ਦਾ ਇਹ ਮਾਮਲਾ ਦਿੰਦੇ ਸਨ। ਹਾਂ। ਜਿਹੜੀ ਜ਼ਮੀਨ ਸੀ ਨਾ ਦਰਿਆਵਾਂ ਦੇ ਕੰਢਿਆਂ, ਹਾਂ, ਉਹਨਾਂ ਦਾ ਇਹ ਮਾਮਲਾ ਨਹੀਂ ਦਿੰਦੇ। ਅੱਛਾ। ਇਹ ਜਿਹੜੀ ਸਾਨੂੰ ਖੂਹਾਂ ਵਾਲੀ ਆਈ, ਅੱਛਾ, ਇਹ ਇੱਥੇ ਜਿਹੜੀ ਆਈ ਨਾ ਸਾਨੂੰ, ਉਹ ਸਾਨੂੰ ਉਹ ਜਿਹੜੇ ਥਾਂ ਖੂਹ ਲਾਏ ਹਨ ਨਾ, ਕਿਸੇ ਦੇ ਖੂਹ ਤੇ 10 ਪਾਈਆਂ, ਕਿਸੇ ਦੀਆਂ 5 ਪਾਈਆਂ, ਏਦਾਂ ਹੁੰਦੀ। ਉਹ ਫਿਰ ਉਹ ਹੀ ਸਾਨੂੰ ਆਈ ਆ। ਹੋਰ ਇਹਨਾਂ ਕੋਲ ਜ਼ਮੀਨ ਖਰੀਦੀ ਵੀ ਸੀ, ਸਾਡੇ ਕੋਲ ਚੌਧਰੀ ਸਨ ਵੱਡੀ ਵਾਲੀ ਦੇ ਰਾਜਪੂਤ। ਉਹਨਾਂ ਕੋਲ ਇਹਨਾਂ ਕੋਲ 60 ਕਿੱਲੇ ਕਿੰਨੀ ਲਈ ਸੀ। ਹੁਣ ਆਉਣ ਲੱਗੀ, ਜਦੋਂ ਆਉਣ ਲੱਗੇ ਉਦੋਂ ਪਹਿਲਾਂ 2 ਮਹੀਨੇ ਚਲਾਏ, ਉਹ ਵੀ ਸਾਡੇ ਨਾਂ ਨਹੀਂ ਸੀ ਇੱਥੇ ਲੱਗੀ। ਪੈਸੇ ਬੈਂਕ ਦੇ ਚਾਰ ਦਿੱਤੇ ਹਨ। ਕੁੰਡੀ ਲੱਗੀ ਜੀ। ਫਿਰ ਜਦੋਂ ਇਹ ਰੌਲਾ ਪਿਆ ਤੇ ਫਿਰ ਵੱਡੀ ਵਾਲੀ ਚ ਹੁੰਦੇ ਹਨ 2 ਖਰਾਸ, ਛੋਟੀ ਵਾਲੀ ਚ ਹੁੰਦਾ ਸੀ 1 ਖਰਾਸ। ਉਦੋਂ ਨਵਾਂ ਖਰਾਸ ਨਿਕਲੇ ਸਨ। ਅੱਛਾ। ਖਰਾਸ ਦੁਨੀਆ ਫਿਰ ਨਾ ਸਾਡੇ ਜਿਹੜੇ ਸੀ ਨਾ ਮੁਸਲਮਾਨ ਪਾਸੇ ਬੈਠੇ, ਇਹ ਦੋਵੇਂ ਪਿੰਡ ਮੁਸਲਮਾਨਾਂ ਦੇ ਸਨ। ਛੋਟੀ ਵਾਲੀ ਤੇ ਵੱਡੀ ਵਾਲੀ। ਅੱਛਾ। ਇਹ ਫਿਰ ਇਹਨਾਂ ਦਾ ਉਹ ਕੁਝ ਵੀ 19ਵੀਂ ਟੌਰ ਟਿੱਕਾ ਵੀ ਸਹੀ ਸੀ। ਅੱਛਾ। ਕੋਈ ਸਾਡੇ ਅਫਸਰ ਵੀ ਇੱਦਾਂ। ਅੱਛਾ। ਉਹ ਫਿਰ ਜਿਹੜਾ 2 ਘਰ ਬੈਠੇ ਹਨ ਉਹ ਵੀ ਆਲੀ ਨੂੰ ਭੱਜੇ, ਜਿਹੜੇ 3 ਬੈਠੇ ਹਨ ਉਹ ਵੀ ਆਲੀ ਨੂੰ ਭੱਜੇ। ਜਿਹੜੇ ਜਿਵੇਂ ਜਿਵੇਂ ਨਿਕਲਦੇ ਆਏ ਨਾ ਉਵੇਂ ਉਵੇਂ ਇੱਥੇ ਲੱਗਿਆ ਹੈ। ਮੈਨੂੰ ਇੰਨਾ ਪਤਾ ਹੈ ਕਿ ਜਦੋਂ ਸਾਡਿਆਂ ਅਸੀਂ ਜਦੋਂ ਸ਼ਾਮ ਪੈ ਜਾਂਦੀ ਸੀ ਨਾ, ਸਾਨੂੰ ਸ਼ਾਮ, ਉਹ ਸਾਨੂੰ ਗਲੀਆਂ ਵਿੱਚ ਰਾਹ ਨਹੀਂ ਲੱਭਦਾ, ਗਲੀਆਂ 'ਚ ਵੀ ਕੱਪੜੇ ਵਿੱਚ ਹਨ। ਤੇ ਖਰਾਸ ਸਾਡੇ ਜਿਹੜੇ ਦਿਨ ਚੱਲਦੇ। ਤੁਹਾਡੇ ਪਿੰਡ ਦਾ ਖਰਾਸ ਕਿਹੜੇ ਪਾਸੇ ਸੀ? ਸਾਡੇ ਪਿੰਡ ਦਾ ਖਰਾਸ ਵਿੱਚ ਪਿੰਡ ਦੇ ਹੀ ਵੱਡੇ ਬਾਜ਼ਾਰ ਦੇ ਨਾਲ ਕਰਕੇ। ਤੁਹਾਡਾ ਘਰ ਕਿੱਥੇ ਕਰਕੇ ਸੀ? ਸਾਡਾ ਘਰ ਵੀ ਬਾਹਰ ਸੀ, ਵਿੱਚੋਂ ਜਿਹੜੇ ਸੀ ਉਹ ਇਹਨਾਂ ਭਰਾਵਾਂ ਦੀ ਵੰਡ ਸੀ। ਉਹ ਬਾਹਰ ਕਿਹੜੇ ਪਾਸੇ? ਲਹਿੰਦੇ, ਦੱਖਣ, ਪਹਾੜ? ਆਪਣੇ ਪਹਾੜ ਪਾਸੇ, ਦੱਖਣ ਪਾਸੇ। ਪਿੰਡ ਦੇ ਦੱਖਣ ਪਾਸੇ ਤੁਹਾਡਾ ਘਰ? ਨਾਲ ਹੀ ਦੱਖਣ ਪਾਸੇ? ਨਾਲ ਹੀ ਲੱਗਦਾ ਹੈ ਕਿ ਪਿੰਡ ਦੇ ਨਾਲ। ਪਿੰਡ ਦੇ ਸਾਡੇ ਪਿੱਛੇ ਵੀ ਕੰਡ ਵਸੋਂ ਹੀ, ਅਗਲੇ ਪਾਸੇ ਵੀ ਵਸੋਂ ਸੀ। ਤੁਹਾਡੇ ਘਰ ਨੂੰ ਜਿਹੜਾ ਰਸਤਾ ਜਾਂਦਾ ਸੀ ਉਹਦਾ ਜਰਾ ਥੋੜਾ ਜਿਹਾ ਦੱਸੋ, ਹਾਂ ਨਕਸ਼ਾ ਖਿੱਚ ਦਿਓ। ਉਹ ਗਲੀ ਸੀ, ਬਾਜ਼ਾਰ ਸੀ। ਉਸ ਰਸਤੇ ਤੋਂ ਕਿੰਨੇ ਕੁ ਘਰ ਛੱਡ ਕੇ ਤੁਹਾਡਾ ਘਰ ਆਉਂਦਾ ਸੀ? ਇਹ ਇੱਕ ਬਾਜ਼ਾਰ ਜਿਹੜਾ ਹੈ ਇੰਜ ਲਗਾ ਹੁੰਦਾ ਸੀ ਤੇ ਇੱਕ ਇੰਜ ਲਗਾ ਜਾਂਦਾ। ਲੇਕਿਨ ਐ ਲਗਾ ਨਹੀਂ, ਇੱਕ ਲਹਿੰਦੇ ਚੜ੍ਹਦਾ ਬਾਜ਼ਾਰ ਸੀ ਜਿਹੜਾ ਅੰਦਰ ਆਬਾਦੀ ਪਿੰਡ ਦੇ ਅੰਦਰ ਜਿਹੜਾ ਦੱਖਣ ਵਾਲੇ ਪਾਸੇ ਨਾ, ਉਹ ਘਰ ਪਿੰਡ ਦੇ ਚੜ੍ਹਦੇ ਨੇ। ਅੱਛਾ, ਠੀਕ, ਮੂੰਹ ਚੜ੍ਹਦੇ ਪਾਸੇ ਦਰਵਾਜ਼ਾ ਇੱਧਰ ਸੀ। ਅੱਛਾ। ਸਾਡਾ ਜਿਹੜਾ ਵੱਡਾ ਜਿਹੜਾ ਬਾਜ਼ਾਰ ਸੀ ਨਾ ਪਿੰਡ ਚ, ਵੜੀਏ ਪਿੰਡ ਉਦੋਂ ਸਾਨੂੰ ਵਾਹਵਾ ਬੰਦ ਬਣ ਜਾਂਦਾ, ਜਿਵੇਂ ਕੋਈ 2 ਪੈਲੀਆਂ। ਅੱਛਾ, 2 ਪੈਲੀਆਂ। ਅੱਛਾ। ਤੁਹਾਡੇ ਲਾਗੇ ਲਾਗੇ ਕਿਹਨਾਂ ਦੇ ਘਰ ਸਨ? ਸਾਡੇ ਲਾਗੇ ਲਾਗੇ ਸਾਡੀ ਬਰਾਦਰੀ ਸੀ। ਅੱਛਾ ਜੀ। ਉੱਥੇ ਰਾਈਆਂ ਤੋਂ ਇਲਾਵਾ ਹੋਰ ਕਿਹੜੀ ਬਰਾਦਰੀ ਸੀ? ਹੋਰ ਇੱਥੇ 2 ਘਰ ਖੱਤਰੀਆਂ ਦਾ ਸੀ। ਅੱਛਾ ਜੀ। ਤੇ ਕੋਈ ਜੱਟਾਂ ਦੇ ਘਰ ਸਨ 2। ਜੱਟ ਕਿਹੜੇ ਸਨ? ਜੱਟ ਸਨ
ਉਹਨਾਂ ਦੀ ਨਾਲ ਸਾਡੇ ਪਿੰਡ ਪਹਿਲੇ ਪਾਸੇ ਦਰਿਆ ਵਗਦਾ ਸੀ ਨਾਲ। ਉਹਨਾਂ ਦੀ ਉੱਥੇ ਭੋਏ ਸੀ, ਦਰਿਆ ਉਹਨਾਂ ਨੂੰ ਕਰ ਦਿੰਦਾ ਸੀ, ਕਦੇ ਕਦੇ ਬਦਨ ਨੂੰ ਕਰ ਦਿੰਦਾ। ਅੱਛਾ ਇਹ ਫਿਰ ਉਹ ਦੋ ਭਰਾ ਹਨ, ਉਹ ਸਾਡੇ ਪਿੰਡ ਆ ਗਏ। ਅੱਛਾ, ਉਹਨਾਂ ਦੇ ਨਾਂ ਯਾਦ ਜੀ ਕੋਈ? ਹਾਂ, ਮੇਰਾ ਖਿਆਲ ਇੱਕ ਨਾਮ ਬਸ਼ੀਰ ਸੀ, ਅੱਛਾ, ਇੱਕ ਦੇ ਨਾਂ ਨਜ਼ੀਰ ਸੀ। ਬਸ਼ੀਰ ਤੇ ਨਜ਼ੀਰ ਮੁਸਲਮਾਨ ਸਨ ਦੋਵਾਂ ਭਰਾ। ਉਹ ਵੀ ਰਾਈ ਸਨ? ਉਹਨਾਂ ਕੋਲ ਕਤਲ ਹੋ ਗਿਆ ਸੀ, ਸਾਨੂੰ ਇੰਨਾ ਕੁ ਪਤਾ। ਤੇ ਉਹ ਬਸ਼ੀਰ ਨਜ਼ੀਰ ਉਹ ਵੀ ਰਾਈ ਸਨ? ਨਹੀਂ, ਹਾਂ, ਉਹ ਜੱਟ ਸਨ। ਚੌਹਾਨ ਸਨ, ਉਹਨਾਂ ਚੌਹਾਨ ਸਾਡੇ ਜੱਟਾਂ ਨੂੰ ਜਾਤੀ ਸਨ। ਅੱਛਾ, ਤੇ ਉਹ ਫਿਰ ਜਦੋਂ ਇਹ ਭੋਏ ਜਿਹੜੀ ਨਾ ਇਹਨਾਂ ਨੂੰ ਆ ਗਈ ਨਾ, ਦੋਵਾਂ ਭਰਾਵਾਂ ਨੂੰ ਵੰਡੇ ਨੇ ਇੱਧਰ। ਹਾਂਜੀ। ਇਹ ਫਿਰ ਸਾਡੇ ਪਿੰਡ ਆ ਗਏ। ਅੱਛਾ, ਤੇ ਦੂਜੀ ਜਿਹੜੀ ਬਲਾਦਰੀ ਦੂਜੇ ਭਰਾ ਹਨ ਉੱਧਰ ਸਨ। ਅੱਛਾ, ਤੇ ਉਹ ਫਿਰ ਜਿਸ ਵੇਲੇ ਉਹ ਦਰਿਆ ਪਿਆ ਤੇ ਉਹਨੇ ਦੋ ਚਾਰ ਪਾਈਆਂ ਉੱਧਰ ਕਰ ਦਿੱਤੀ। ਅੱਛਾ, ਫਿਰ ਦਰਿਆ ਕਿਹੜਾ ਜੀ? ਦਰਿਆ ਵਹੀਓ ਥਾਤੇ ਸੀ, ਵਹੀਓ। ਅੱਛਾ, ਨਾਲਾ ਵਹੀ ਹੈ। ਤੇ ਉਹ ਜਿਸ ਵੇਲੇ ਕਰ ਦਿੱਤੀਆਂ ਤੇ ਉਹਨਾਂ ਉਹ ਦਿੱਤੀਆਂ ਉਹ ਵਾਲੀ, ਉਹਨਾਂ ਆਖਿਆ ਸਾਡੀ ਆ। ਅੱਛਾ, ਇਹ ਫਿਰ ਉਹਨਾਂ ਨੂੰ ਆਂਦੇ ਹੁੰਦੇ ਰਹੇ ਵੀ ਨਹੀਂ ਠੀਕ ਨਹੀਂ, ਤੁਸੀਂ ਨਾ ਕਰੋ, ਸਾਡਾ ਹੱਕ ਤੇ ਨਾ ਖਾਓ। ਤੇ ਉਹਨਾਂ ਆਖਿਆ ਨਹੀਂ। ਇਹ ਫਿਰ ਜਦੋਂ ਫਿਰ ਕੁਦਰਤੀ ਗੱਲ ਬਣਨੀ ਹੋਵੇ, ਇਹ ਫਿਰ ਮੇਰਾ ਪਿਓ ਦਾ ਇੱਥੇ ਵਗਦਾ ਸੀ, ਇਹਨਾਂ ਦਾ ਦੋ ਪੈਲੀਆਂ ਦਰਿਆ ਦੇ ਕੰਢੇ ਤੇ ਨਾਲ। ਅੱਛਾ, ਉਹਨਾਂ ਵੀ ਆ ਗਿਆ ਜੋ ਤਿਉਂ ਪੈ ਗਏ। ਉਹ ਇਹ ਫਿਰ ਜਿਹੜਾ ਨਾ ਬਸ਼ੀਰ ਛੋਟਾ ਸੀ, ਬਸ਼ੀਰ ਆਖਰ ਨਜ਼ੀਰ ਤੂੰ ਤੇ ਕੁਝ ਨਹੀਂ ਕਰ, ਤੇ ਇਹ ਤੇ ਏਦਾਂ ਸਾਨੂੰ ਆਗਾ ਵੀ ਸਾਡੇ ਕੋਲ ਆ ਜਾਣਗੇ ਜਿਵੇਂ ਦੁਨੀਆ ਆਪਣਾ ਵੀ ਆਏ ਹੋਏ ਰਿਵਾਜ। ਹਾਂਜੀ ਹਾਂਜੀ। ਤੇ ਉਹ ਫਿਰ ਇੱਕ ਦੇ ਕੋਲ ਬਲਮ ਸੀ, ਇੱਕ ਕੋਲ ਛੋਟਾ ਸੀ ਸਾਦਾ। ਇਹ ਫਿਰ ਦਰਿਆ 'ਚ ਪੈ ਨੇ ਅੱਗੇ, ਦਰਿਆ ਆ ਜਾਣਾ। ਹਾਂਜੀ। ਮੇਰਾ ਪਿਓ ਫਿਰ ਮਗਰ ਹੈ ਨਾ, ਇਹ ਦਰਿਆ ਲੰਘ ਗਏ ਨੇ, ਇੱਕ ਲੰਘ ਗਿਆ, ਦੂਜਾ ਜਿਹੜਾ ਉਹਦੇ ਪੈਰ ਲੱਗ ਗਏ ਤੇ ਇਹ ਜਾ ਕੇ ਨਾ ਸਾਡਾ ਵੀ ਦਿੱਤੇ ਨੇ। ਫਿਰ ਹੋਣ ਲੱਗ ਪੈਣਾ ਤੇ ਲੜਨਾ। ਅੱਛਾ, ਫੋਨ ਕਰਕੇ ਪੁੱਛਣਾ। ਤੇ ਜਿਹੜਾ ਬਸ਼ੀਰ ਨਜ਼ੀਰ ਸੀ ਨਾ, ਇਹਦੇ ਕੋਲ ਬਲਮ ਸੀ। ਉਹ ਜਦੋਂ ਲੜਦੇ ਤੇ ਬਾਜਰਾ ਸੀ ਨਾਲ। ਅੱਛਾ, ਲੜਦੇ ਬਾਜਰੇ ਜਾ ਵੜੇ ਤੇ ਇਹ ਨਜ਼ੀਰ ਨੇ ਬਲਮ ਸਿੱਧੀ ਕੀਤੀ ਤੇ ਮੇਰੇ ਪਿਓ ਨੇ ਆਖਿਆ ਨਜ਼ੀਰ ਬਾਜ, ਉਹਦਾ ਕਹੇ ਇੱਕ ਤੋਂ ਦੋ ਤੋਂ ਇੱਕ ਰਹਿ ਗਿਆ, ਹੁਣ ਬਚਣਾ ਨਹੀਂ ਕਿਹੜੀ ਕਹਾਣੀ। ਇਹ ਫਿਰ ਮੁੰਡਾ ਉਹ ਮੁਕਾਵਾ ਲੈ ਕੇ ਆ ਗੱਡੀ ਤੇ ਜਾ ਪਿਆ, ਚੱਲ ਮੇਰੇ ਭਾਈ ਕੰਮ ਮੁੱਕ ਗਿਆ। ਅੱਛਾ, ਉਹ ਫਿਰ ਉਹ ਹੁਣ ਵੀ ਮੇਰੇ ਘਰ ਵੱਲੋਂ ਬੈਠੇ ਨੇ, ਨਜ਼ੀਰ ਕੇ ਬਸ਼ੀਰ ਕੇ। ਆਹੋ ਇਹ ਉਹਨਾਂ ਦੀ ਬਣ ਉਹ ਤੇ ਆਪ ਡਾਕਟਰ ਗਏ ਹੋਣਗੇ। ਤੇ ਫਿਰ ਅਸੀਂ ਫਿਰ ਸਾਨੂੰ ਫਿਰ ਇਹ ਵੀ ਅਜੇ ਵੀ ਅਮਨ ਹੋ ਜਾਏਗਾ, ਅਜੇ ਵੀ ਅਮਨ ਹੋ ਜਾਏਗਾ। ਤੇ ਸਾਡਾ ਫਿਰ ਇੱਕ ਠੰਡਦਾਰ ਲੱਗਾ ਹੀ ਚਾਚਾ ਹੀ ਲੱਗਾ। ਉਸ ਵੇਲੇ ਰਾਤ ਦੇ 12 ਵਜੇ ਸਾਨੂੰ ਆਖਿਆ ਵੀ ਹੁਣ ਬਹੁਤ ਨਹੀਂ ਸਾਡੀ, ਤੁਸੀਂ ਨਿਕਲੋ। ਇਹਦੀ ਤੇ ਵੱਡੀ ਗਈ। ਤੇ ਫਿਰ ਅਸੀਂ ਟੁਰਿਆ, ਸਾਨੂੰ ਪਤਾ ਵੀ ਨਾ ਜਦੋਂ ਫਿਰ ਨਿਕਲਿਆ ਸੀ ਬਾਹਰ ਤੇ ਸਾਡਾ ਮਾਲ ਜਿਹੜਾ ਡਿੰਗਦਾ ਸੀ ਦੱਸੇ ਵਿਚੜਾ ਲੱਗ ਸਾਡੇ ਮਗਰ ਦੱਸਿਆ ਕੋਈ ਨਹੀਂ। ਖੂਹ ਤੁਹਾਡਾ ਜਿਹੜਾ ਸੀ ਉਹ ਕਿਸ ਪਾਸੇ ਸੀ? ਖੂਹ ਸਾਡਾ ਸੀ ਇਹ ਐਨੀ ਕਰ ਪਿੰਡ ਦੇ ਚੜ੍ਹਦੇ ਪਾਸੇ ਖੂਹ ਸੀ। ਉਹ ਖੂਹ ਦਾ ਨਾਂ ਕੀ ਸੀ, ਜੇ ਕੋਈ ਯਾਦ ਹੈ? ਕੁੱਦਿਆਂ ਵਾਲਾ ਖੂਹ ਹੈ। ਕੁੱਦਿਆਂ ਵਾਲਾ। ਕੋਈ ਉੱਤੇ ਕੋਈ ਦਰਖਤ, ਕੋਈ ਬੋੜ, ਕੋਈ ਪਿੱਪਲ ਲਾਇਆ ਸੀ? ਹਾਂ ਲੋਕ ਸਨ ਸ਼ਾਦ। ਅੱਛਾ, ਕੋਈ ਕਮਰਾ ਬਣਿਆ ਸੀ ਕਿ ਨਹੀਂ? ਕਮਰਾ ਨਹੀਂ ਮੇਰਾ ਕੋਈ ਬਣਿਆ, ਛਾਂ ਸੀ। ਅੱਛਾ, ਕੁੱਦਿਆਂ ਵਾਲਾ ਖੂਹ ਸੀ। ਕੁੱਦਿਆਂ ਵਾਲਾ ਖੂਹ। ਅੱਛਾ, ਉਹ ਪਿੰਡ ਦਾ ਕਿੰਨਾ ਘਟਵਾ ਸੀ? ਪਿੰਡ ਤੋਂ ਇੰਨਾ ਘਟਵਾ ਸੀ ਜਿਵੇਂ ਇੱਥੋਂ ਆਪਾਂ ਪੱਕੇ ਘਰ ਚੱਲੋ ਤੇ 5-6 ਕਿੱਲੇ। 5-6 ਕਿੱਲੇ ਫਰ। ਹੋਰ ਕਿਹੜਾ ਖੂਹ ਸੀ ਉੱਥੇ? ਹੋਰ ਬਥੇਰੇ ਹਨ। ਤੂੰ ਮੈਂ ਇੱਧਰ ਲਾਇਆ, ਤੂੰ ਇੱਧਰ ਲਾਇਆ, ਉਹਨੇ ਉੱਧਰ ਲਾਇਆ। ਉਹ ਨਾਂ ਯਾਦ ਜੇ? ਨਹੀਂ। ਅੱਛਾ, ਸਹੀ। ਪਿੰਡ ਦੇ ਵਿੱਚ ਸਿੱਖ ਵੀ ਸਨ ਕੋਈ? ਜਿਹੜਾ ਸਾਡਾ ਸੀ ਉਹਦਾ ਸਾਨੂੰ ਯਾਦ। ਅੱਛਾ, ਪਿੰਡ 'ਚ ਕੋਈ ਸਿੱਖ ਵੀ ਰਹਿੰਦੇ ਸਨ ਜੀ? ਕੀ ਪਿੰਡ 'ਚ ਕੋਈ ਸਿੱਖ ਵੀ ਸਨ? ਨਹੀਂ, ਸਿੱਖਾਂ ਦਾ ਘਰ ਕੋਈ ਨਹੀਂ। ਮੁਸਲਮਾਨ ਸਨ, ਖੱਤਰੀ ਸਨ, ਈਸਾਈ? ਸਾਰੇ ਮੁਸਲਮਾਨ ਸੀ। ਕਿੰਨੇ? ਇਹ ਖੱਤਰੀਆਂ ਦਾ ਘਰ ਸੀ। ਇੱਕ ਖੱਤਰੀਆਂ ਦਾ। ਖੱਤਰੀ ਦਾ ਨਾਂ ਯਾਦ ਹੈ ਕਿ? ਲਛਮਣ ਖੱਤਰੀ। ਲਛਮਣ ਖੱਤਰੀ। ਉਹਦੇ ਮੁੰਡਿਆਂ ਦੇ ਉਹਨੂੰ ਅਸੀਂ ਉਹਦੇ ਨਾਂ ਜਾਣਦੇ ਹਾਂ। ਉਹਨੇ ਸਾਡੇ ਪਿੰਡ ਆ ਕੇ ਵੱਡੀ ਵਾਲੀ ਦੁਕਾਨ ਪਾਈ। ਅੱਛਾ, ਉਹ ਵੱਡੀ ਵਾਲੀ ਦਾ ਸੀ? ਉਹ ਵੱਡੀ ਵਾਲੀ ਇੱਥੇ ਤੁਹਾਡੇ ਪਿੰਡ ਦੁਕਾਨ ਪਾਈ? ਸਾਡੇ ਪਿੰਡ ਆ ਕੇ। ਅੱਛਾ, ਕਿਉਂਕਿ ਉਹਦੀ ਕਿੰਨੀ ਉਮਰ ਸੀ ਉਸ ਟਾਈਮ? ਉਦੋਂ ਵਡੇਰਾ ਹੀ ਸਾ ਮੇਰੇ ਨੂੰ। ਅੱਛਾ, ਬਾਬਾ ਆਇਆ ਉਹ ਵਡੇਰਾ ਸੀ ਉਹ। ਅੱਛਾ।
ਉੱਥੇ ਜ਼ਿਆਦਾਤਰ ਜਿਹੜਾ ਸਮਾਨ ਵਗੈਰਾ ਖਰੀਦਣ ਵਾਸਤੇ ਕਿੱਥੇ ਜਾਂਦੇ ਹੁੰਦੇ ਸੀ? ਕਿਹੜਾ ਸ਼ਹਿਰ ਸੀ? ਸ਼ਹਿਰ ਸਾਡਾ ਜਲੰਧਰ ਸੀ। ਜਲੰਧਰ ਉੱਥੋਂ ਕਿੰਨਾ ਕੁ ਸੀ? ਇਹਨਾਂ ਜਨਤਾ ਦੱਸਿਆ 3-4। ਟੋਟਲ ਘਰ ਕਿੰਨੇ ਕੁ ਸਨ? ਅਸੀਂ ਸਾਰੇ ਮੁਸਲਮਾਨ ਸਾਂ ਜਿੰਨੇ ਦਾ ਟੋਟਲ ਕਿੰਨਾ ਕੁ ਘਰ ਸੀ? ਐਸਾ ਸਾਡੇ ਮੇਰਾ ਘਰ 40-42 ਘਰ। 40-42 ਘਰ ਸਨ। ਇੱਕ ਖੱਤਰੀਆਂ ਦਾ ਸੀ, ਇੱਕ ਸਾਈਆਂ ਦਾ। ਹਾਂ, ਦੋ ਇਹ ਖੱਤਰੀਆਂ ਦਾ ਤੇ ਚੂੜੀਆਂ ਦਾ ਘਰ ਦੋ ਹੀ ਸਨ। ਅੱਛਾ, ਬਾਕੀ ਸਾਰੇ ਮੁਸਲਮਾਨ ਸਨ। ਹਾਂ, ਬਾਕੀ ਮਸਜਿਦ ਕਿੱਥੇ ਕਰਕੇ ਸੀ? ਮਸਜਿਦ ਵਿਚਾਏ ਪਿੰਡ ਜਿਵੇਂ ਆ ਸਾਡੀ ਵੱਡੀ ਮਸਜਿਦ ਨਹੀਂ ਸਾਡੀ। ਅੱਛਾ, ਪੱਕੀ ਮਸਜਿਦ ਸੀ? ਹਾਂ, ਪੱਕੀ ਮਸਜਿਦ ਪੱਕੀ। ਅੱਛਾ, ਤੁਹਾਡੀਆਂ ਹਵੇਲੀਆਂ ਕਿਹੜੀ ਸਾਈਡ ਤੇ ਸਨ? ਹਵੇਲੀਆਂ ਨਹੀਂ, ਸਾਡਾ ਮਾਲ ਡੰਗਰ ਇੱਕੇ ਦਾ ਹੁੰਦਾ ਉਦੋਂ। ਅੱਡੋ ਅੱਡ ਨਹੀਂ ਸਨ ਹੈਗੀਆਂ ਤੇ ਕਿੱਥੇ ਮਾਲ ਡੰਗਰ ਕਿੱਧਰਲੇ ਪਾਸੇ ਬੰਨ੍ਹਦੇ ਸੀ? ਅਸੀਂ ਸਾਡਾ ਇਸ ਤਰ੍ਹਾਂ ਪਿਛਾ ਘਰ ਹੁੰਦੇ ਸਨ। ਅੱਛਾ, ਮਕਾਨ ਅਗਲੇ ਪਾਸੇ ਮਾਲ। ਘਰ ਦੇ ਵਿੱਚ ਘਰ ਬਾਵਾ ਵੱਡਾ ਹੋਣਾ ਹੈ। ਘਰ ਵੱਡਾ। ਹਾਂ, ਸਕੂਲ ਹੈਗਾ ਸੀ ਤੁਹਾਡੇ ਪਿੰਡ? ਨਹੀਂ, ਸਕੂਲ ਨਹੀਂ ਸੀ ਮੇਰਾ ਘਰ ਸਾਡੇ ਪਿੰਡ। ਤੁਸੀਂ ਸਕੂਲ ਜਾਂਦੇ ਹੁੰਦੇ ਸੀ? ਨਹੀਂ, ਅਸੀਂ ਗਏ ਹੀ ਨਹੀਂ। ਸਾਨੂੰ ਟਾਈਮ ਨਹੀਂ ਮਿਲਿਆ। ਵਾਈ ਬੀਜੀ ਜੀ ਲੱਗੇ ਰਹੇ? ਵਾਈ ਬੀਜੀ ਨਹੀਂ, ਵਾਈ ਜੋਤੀ ਜੀ ਉਹ ਖੇਡਦੇ ਰਹੇ। ਇੱਥੇ ਆ ਕੇ ਵੀ ਖੇਡਦੇ ਰਹੇ। ਸਕੂਲ ਆਇਆ ਕੋਈ ਸੀ। ਖੇਡਦੇ ਵਿਆਹ ਹੋ ਗਿਆ। ਉਹ ਜਿਵੇਂ ਕਹਿੰਦੇ ਆ ਕਿ ਨਿੱਕੀਆਂ ਹੁੰਦੀਆਂ ਮੱਝੀ ਚਾਰੀਆਂ ਵੱਡਿਆਂ ਹੋਇਆ ਹਾਲ ਵਾਏ ਬੁੱਢੇ ਆਣਾ ਫੜੀਆਂ ਤਸਬੀਆਂ ਰੱਬ ਦੇ ਮਿਹਨੇ ਲਾਏ। ਇਹਦੀ ਕੋਈ ਨਹੀਂ ਸਕੂਲ ਉਹ ਸਾਡੇ ਕੋਲ ਨਹੀਂ ਸੀ। ਅਸੀਂ ਜਵਾਨ ਤੇ ਉਹ ਸਕੂਲ ਬਣਿਆ ਸੀ। ਜਿਸ ਟਾਈਮ ਤੁਸੀਂ ਪਿੰਡੋਂ ਨਿਕਲੇ ਹੋ, ਨਾਲ ਦਾ ਵੱਡੀ ਆਲੀ ਵੀ ਉਹ ਵੀ ਮੁਸਲਮਾਨਾਂ ਦਾ ਪਿੰਡ ਸੀ, ਰਾਈਆਂ ਦਾ। ਇਹ ਦੋਵੇਂ ਕਾਦੀਆਂ ਇਕੱਠੀਆਂ ਹੋ ਗਈਆਂ। ਦੋਵੇਂ ਇਕੱਠੀਆਂ ਹੋ ਗਈਆਂ। ਫਿਰ ਕਿਸ ਤਰ੍ਹਾਂ ਕਿੱਥੇ ਰਾਤ ਠਹਿਰੇ ਤੇ ਕਿਸ ਤਰ੍ਹਾਂ ਕਿਹੜੇ ਰਾਹੀ ਤੁਸੀਂ ਤੇ ਕਿਸ ਚੀਜ਼ ਤੇ ਤੁਸੀਂ ਇਹਨਾਂ ਨੂੰ ਆਪਣਾ ਸਫ਼ਰ ਸ਼ੁਰੂ ਕੀਤਾ? ਜਦੋਂ ਅਸੀਂ ਨਿਕਲੇ ਆ ਨਾ ਉੱਥੋਂ, ਅਸੀਂ ਰਹੇ 1.5 ਮਹੀਨਾ 1.5 ਮਹੀਨਾ। ਤਾਲੇ ਤੂਲੇ ਲਾ ਕੇ ਆਏ ਕਿ ਖੁੱਲੇ ਛੱਡ ਆਏ? ਮਾਲ ਹੁਣ ਉੱਥੇ ਰਹਿ ਗਿਆ, ਕੋਈ ਜਾ ਨਹੀਂ ਜੀ। ਕੋਈ ਗਾਈ ਬੰਦਾ ਜਿਹੜੇ ਕੋ ਗੱਡੇ ਹਨ ਉਹਨਾਂ ਖੁਦਾ ਨੇ ਰੱਖ ਲਏ ਹਨ। ਕੋ ਜਾ ਕਲਿਆ ਇੰਜ ਕਰਕੇ ਹੋਰ ਸਮਾਨ ਤਾਂ ਨਹੀਂ ਨਾ ਆਂਦਾ, ਟਰੱਕ ਤਾਂ ਨਹੀਂ ਨਾ ਹੁੰਦੇ, ਗੱਡੇ ਹੀ ਹੁੰਦੇ ਆ। ਹਾਂਜੀ, ਜੋ ਵੀ ਕਹੇਦਾ ਉੱਥੇ ਬਈਆ ਟੁੱਟ ਗਿਆ, ਬਾਹਰ ਨਿਕਲਿਆ ਕੇ ਉੱਥੇ ਟੁੱਟ ਗਿਆ। ਪਿੰਡੋਂ ਨਿਕਲ ਕੇ ਕਿੱਥੇ ਫਿਰ ਪਹਿਲੋਂ ਆਏ ਤੁਸੀਂ? ਅਸੀਂ ਫਿਰ ਉੱਥੇ ਜਦੋਂ ਨਿਕਲੇ ਨਾ, ਸਾਡੇ ਫਿਰ ਅਗਲੇ ਪਾਸੇ ਵੀ ਦਰਿਆ ਸੀ। ਅੱਛਾ, ਸਾਡੇ ਅਗਲੇ ਪਾਸੇ ਦਰਿਆ ਸੀ ਤੇ ਜਿਹੜਾ ਪੁਲ ਸੀ ਨਾ ਜਿੱਥੋਂ ਲੰਘਣਾ ਸੀ, ਹਾਂਜੀ, ਉਹ ਸਿੱਖਾਂ ਮਾਰਦੇ ਆ। ਅੱਛਾ, ਤੇ ਅਸੀਂ ਫਿਰ ਉੱਥੇ ਖਲੋ ਗਏ ਆ। ਇਹਨਾਂ ਆਖਿਆ ਵੀ ਠੀਕ ਆ, ਤੁਸੀਂ ਪਿੱਛੇ ਹੋ ਜਾਓ, ਅਸੀਂ ਅੱਗੇ ਹੁੰਦੇ ਆ। ਸਾਡੇ ਕੋਲ ਹੁੰਦੀਆਂ ਸੀ ਗਲੇਲਾਂ। ਉਹ ਗਲੇਲਾਂ ਸੀ ਇਹਨਾਂ ਕੋਲ। ਕਿਹਨਾਂ ਕੋਲ? ਮੁਸਲਮਾਨਾਂ ਕੋਲ? ਮੁਸਲਮਾਨ। ਅੱਛਾ, ਉਹ ਜਿਹੜੀ ਗਲੇਲ ਸੀ ਨਾ, ਉਹ ਫਿਰ ਇਹਨਾਂ ਦੇ ਫਿਰ ਨਿਸ਼ਾਨੇ ਜਿਹੜੇ ਸਨ ਆਦੇ ਸੀ। ਮੇਰਾ ਪਿਓ ਹੀ ਚਾਹੁੰਦਾ ਹੁੰਦਾ ਸੀ ਤੁਸੀਂ ਉਹ ਤੇ ਛੋਟਾ ਕੱਢ ਦਿਓ ਤੇ ਮੈਨੂੰ ਗਲੇਲ ਫੜਾ ਦਿਓ, ਮੈਂ ਜਿਹੜੀ ਆਖੋ ਗੰਢ ਦੇ ਵਿੱਚ ਉੱਥੇ ਮਾਰਾਂਗੇ। ਅੱਛਾ, ਇਹਨਾਂ ਨਿਸ਼ਾਨਾ। ਉਹ ਫਿਰ ਜਦੋਂ ਇਹਨਾਂ ਆਖਿਆ ਵੀ ਅਸੀਂ ਅੱਗੇ ਚੱਲਨੇ ਆ ਨਾ, ਅੱਛੇ ਤੇ ਬੈਠੇ ਨੇ, ਅਸੀਂ ਹਟਾ ਲਾਂਗੇ ਸਾਡੇ ਘੋੜੇ ਦੇ। ਐਸੇ ਫਿਰ ਰੱਬੋਂ ਆਈ। ਤੇ ਬੀਬੀਆਂ ਜਿਹੜੀਆਂ ਤੁਸੀਂ ਜੇ ਉਹ ਜਿਹੀ ਗੱਲ ਹੋਈ ਤੇ ਤੁਹਾਂ ਛਾਲਾ ਮਾਰ ਦੇਣਾ ਦਰਿਆ ਦੇ ਵਿੱਚ। ਆਹੋ, ਅੱਛਾ, ਠੀਕ ਆ। ਚਲੋ ਅਸੀਂ ਦਰਿਆ ਦੇ ਤੁਰ ਪਏ। ਦਰਿਆ ਦੇ 4 ਤੋਂ 5 ਮੀਲਾਂ ਦੇ ਪੁਲ ਸੀ। ਅੱਛਾ, ਤੇ ਫਿਰ ਦਿਨ ਸਾਨੂੰ ਉੱਥੇ ਚੜ੍ਹ ਗਿਆ ਦਰਿਆ ਤੇ। ਅੱਛਾ, ਜਦੋਂ ਉੱਥੇ ਗਏ ਤਾਂ ਉੱਥੇ ਫਿਰ ਲਾਗ ਪਏ ਉਹਨਾਂ ਕੋਲ ਕਿਰਪਾਨਾਂ ਸ਼ਰਪਾਨਾਂ ਸੀ। ਅੱਛਾ, ਇਹਨਾਂ ਕੋਲ ਗਲੇਲਾਂ ਹਨ। ਅੱਛਾ, ਇਹ ਫਿਰ ਮਾਰਦੇ ਹਨ ਤੇ ਉਹਨਾਂ ਦਾ ਸੋਟਾ ਵੀ ਛੁੱਟ ਜਾਂਦਾ। ਇਹ ਗਲੇਲ ਵੀ ਉੱਥੇ ਜਿਹੜੀ ਸ਼ਹਿਰ ਸੀ ਨਾ ਉਹ ਰਹਿ ਜਾਂਦੀ ਸੀ। ਕਹਿੰਦੇ ਵੀ ਘਰੇ ਕਿਹੜੀ ਬਲਾ ਦਾ ਨਗਰੀ। ਅੱਛਾ, ਉਹ ਫਿਰ ਕੋਲ ਖਾਲੀ ਹੋਇਆ ਰਾਤ ਨੂੰ। ਕੋਲ ਫਿਰ ਖਾਲੀ ਹੋ ਗਿਆ, ਫਿਰ ਲੰਘੇ ਅਸੀਂ। ਅੱਛਾ, ਫਿਰ ਲੰਘ ਕੇ ਚਲੋ ਵੀ ਤੁਰ ਪਏ ਜੀ। 2 ਦਿਨ 2 ਰਾਤਾਂ। ਹੁਣ ਵੀ ਸਿੱਖ ਆ ਗਏ ਸਨ ਵੱਢਣ, ਹੁਣ ਵੀ ਆ ਗਿਆ। ਅੱਛਾ, ਆਉਂਦੇ ਨਹੀਂ ਏਦਾਂ ਹੀ ਤਾਂ। ਇਸ ਤਰ੍ਹਾਂ ਅੱਗੇ ਇੱਕ ਰਤਲੇ ਪਿੰਡ ਆਉਂਦਾ ਹੈ। ਅੱਛਾ ਜੀ, ਉੱਥੇ ਫਿਰ ਸਾਡੇ ਤੋਂ ਪਹਿਲੋਂ ਕਾਫਲਾ ਵੱਢਿਆ ਸਿੱਖਾਂ ਨੇ। ਅੱਛਾ, ਸਾਡੇ ਗੱਡੇ ਜਿਹੜੇ ਨਾ ਬੰਦੇ ਉਹ ਉੱਤੇ ਲਾਸ਼ਾਂ ਦੇ ਉੱਤੋਂ ਇਹਨਾਂ ਗਏ ਨੇ। ਓਏ ਹੋਏ, ਉੱਥੇ ਮੇਰੀ ਦਾਦੀ ਮਰ ਗਈ, ਦਾਦੀ ਦੇ ਉੱਤੇ ਬੈਠੀ। ਅੱਛਾ, ਉੱਤੋਂ ਫਿਰ ਜਦੋਂ ਯਕੀਨ ਆ
ਤੇ ਮੈਂ ਪਿੱਛੇ ਹਾਂ ਲੱਗਿਆ ਅੱਛਾ ਜੀ। ਦਾਦੀ ਡੈਗ ਪੀ ਅਸਾਂ ਫਿਰ ਲਾ ਕੀਤੀ ਵੀ ਦਾਦੀ ਡੈਗ ਪੀ ਜਾਂਦੀ ਹੈ ਦਾਦੀ ਦੇ ਉੱਤੇ ਬੈਠੀ ਦਾਦੀ ਉਹ ਵੇਖ ਕੇ ਹੈ ਬੜਾ ਮਰ ਗਈ ਅੱਛਾ ਹਾਂ ਫਿਰ ਉੱਥੇ ਅਸਾਂ ਉੱਥੇ ਫਿਰ ਉਹ ਲੰਘ ਕੇ ਉੱਥੇ ਫਿਰ ਦਫਨਾਈ ਕੀ ਦਫਨਾਣਾ ਕੀ ਦੇ ਇੱਕ ਝਾੜੀ ਜੀ ਉਹਦੇ ਮੁੱਢ ਤੋਂ ਆ ਕੱਢਿਆ ਮਾੜਾ ਮੋਟਾ ਉਹ ਗੋਡੇ ਖੜੇ ਤੇ ਬਾਈ ਖੜੀਆਂ ਉਹ ਝਾੜੀ ਦੇ ਮੁੱਢ ਦਫਨਾ ਕੇ ਤੁਰ ਪਏ ਜੇ ਤੁਰ ਪਏ ਅੱਗੇ ਆ ਗਈ ਗੱਡੀ ਦੀ ਲੈਣ ਉੱਥੇ ਜੇ ਆ ਗਈ ਤਾਂ ਉਹਨਾਂ ਉਹ ਗੱਡੀ ਲੈਣ ਅਸੀਂ ਪਾਸ ਕਰ ਲਈਏ ਤੇ ਇਹਨਾਂ ਆਖਿਆ ਵੀ ਇੱਥੇ ਬਹਿ ਜਾਓ ਅੱਗੇ ਪਾਣੀ ਆ ਗਿਆ ਤੇ ਦਰਿਆ ਸੀ ਤੇ ਇੱਥੇ ਆ ਕੇ ਉੱਥੇ ਗੁੰਨੋ ਰੋਟੀਆਂ ਰਾਟੀਆਂ ਪਕਾਓ ਤੇ ਖਾ ਉਹ ਫਿਰ ਜਿਸਲੇ ਰੋਟੀਆਂ ਰਾਟੀਆਂ ਪਕਾਉਣ ਲੱਗ ਪਏ ਨੇ ਤੇ ਅਸੀਂ ਤੇ ਸੌਂ ਗਏ ਹਾਂ ਉਹ ਫਿਰ ਸਿੱਖਾਂ ਦੀ ਗੱਡੀ ਆਈ ਹੈ ਭਰੀ ਉਹ ਫਿਰ ਉਹਨਾਂ ਆ ਕੇ ਸਾਡੀ ਬਰਾਬਰ ਤੇ ਖਿਲਾਰ ਦਿੱਤੀ ਇਹਨਾਂ ਸੋਚਿਆ ਵੀ ਹੁਣ ਗੱਡੀ ਭਰੀ ਉਹਦਾ ਹੁਣੇ ਤੇ ਜੋ ਜਿੰਨੀ ਜੋਗੇ ਆਸਰਾ ਕਰਾਂਗੇ ਤੇ ਉਹ ਦੋ ਮੁਸਲਮਾਨ ਅੱਗੋਂ ਨਿਕਲੇ ਦੋ ਪਿੱਛੋਂ ਦੋ ਪਿੱਛੇ ਨੇ ਦੋ ਅਗਲੇ ਡੱਬੇ ਚ ਅੱਛਾ ਉਹ ਨਿਕਲੇ ਨੇ ਉਹਨਾਂ ਕੋਲ ਉਹ ਮਸ਼ੀਨਾਂ ਦੀਆਂ ਅੱਛਾ ਉਹਨਾਂ ਫਿਰ ਫੇਰੀਆਂ ਨੇ ਤੇ ਕੁਝ ਉੱਥੇ ਮਰ ਗਏ ਨੇ ਅੱਛਾ ਕੁਝ ਨੱਸ ਗਏ ਸਿੱਖ ਇਹ ਕਿਹੜੀ ਜਗ੍ਹਾ ਹਮਲਾ ਹੋਇਆ ਤੁਹਾਡੇ ਤੇ ਰਤੜੇ ਪਿੰਡ ਰਤੜੇ ਪਿੰਡ ਸੀ ਉੱਥੇ ਤੋਂ ਅਸੀਂ ਅੱਗੇ ਆ ਗਏ ਆ ਅਗਲੇ ਪਿੰਡਾਂ ਦੇ ਨਹੀਂ ਸਾਨੂੰ ਪਤਾ ਉਹ ਨਾਂ ਨਹੀਂ ਦੇ ਰਤੜਾ ਹੈ ਸਾਨੂੰ ਜਦੋਂ ਥੋੜਾ ਜਿਹਾ ਜਦੋਂ ਮੁਸੀਬਤ ਮੈਂ ਤੈਨੂੰ ਦੱਸੀ ਆ ਜਦੋਂ ਮੁਸੀਬਤ ਪਈ ਉਦੋਂ ਥੋੜੀ ਜਿਹੀ ਗੱਲ ਯਾਦ ਆ ਜਾਂਦੀ ਹੈ ਉਹ ਨਕਸ਼ਾ ਸਾਹਮਣੇ ਆ ਜਾਂਦਾ ਅਸੀਂ ਫਿਰ ਉੱਥੇ ਸਾਨੂੰ ਅਸੀਂ ਫਿਰ ਡਰਦੇ ਹੀ ਉੱਠਣ ਲੱਗੇ ਫਿਰ ਉਹ ਜਿਹੜੇ ਮੁਸਲਮਾਨ ਸਨ ਨਾ ਉਹ ਫਿਰ ਆ ਗਏ ਨੇ ਸਾਡੇ ਕੋਲ ਅੱਛਾ ਉਹ ਚਾਰੇ ਆ ਗਏ ਨੇ ਉਹ ਗੱਡੀ ਦਾ ਕੰਮ ਕਾਏ ਨੇ ਅੱਛਾ ਉਹ ਤੇ ਸਾਡੇ ਕੋਲ ਆ ਗਏ ਨੇ ਉਹਨਾਂ ਆਖਿਆ ਤੁਸੀਂ ਰਮਾਨ ਨਾਲ ਸੌਂ ਉਹ ਮੁਸਲਮਾਨ ਕਾਹਦੇ ਤੇ ਸਨ ਫੌਜੀ ਸਨ ਮੁਸਲਮਾਨ ਅੱਛਾ ਤੇ ਉੱਥੇ ਤੁਸੀਂ ਰਮਾਨ ਨਾਲ ਖਾਓ ਪਕਾਓ ਪਰ ਇਹਨਾਂ ਨੂੰ ਇਹ ਵੀ ਇੰਨਾ ਗੱਡੀ ਸਾੜੀ ਏ ਮਾਰੀ ਏ ਤੇ ਹੁਣ ਉਹਨਾਂ ਹੋਰ ਵੀ ਗੱਡੀ ਲਿਆ ਸਕਦੇ ਨੇ ਹਾਂ ਉਹ ਫਿਰ ਕੋਈ ਵੀ ਨਾ ਕਿਸੇ ਪਕਾਈਆਂ ਕਿਸੇ ਖਾਧੀਆਂ ਕੋਈ ਡਰਦਾ ਹੀ ਬੈਠਾ ਕਮਰੀ ਦਾ ਉਹਦੇ ਘਰ ਜਿਹੜੀ ਗੱਲ ਅਸੀਂ ਫਿਰ ਉੱਥੇ ਕੋਈ ਖਾਧੀਆਂ ਕੋਈ ਪੀਤੀਆਂ ਕੋਈ ਸੌਂ ਗਿਆ ਕੋਈ ਜੋ ਕਿਸ ਤਰ੍ਹਾਂ ਬਹੁਤ ਸਾਹਮਣੇ ਕੇ ਕੋਈ ਬੱਚਾ ਦੇ ਇੱਧਰ ਲੱਗਾ ਕੋਈ ਇੱਧਰ ਲੱਗਾ ਦਿਨ ਚੜਿਆ ਫਿਰ ਉੱਠ ਬੈਠੇ ਆ ਫਿਰ ਮੂੰਹ ਚੋਂ ਧੋਤਾ ਉਹ ਸਾਡੇ ਕੋਲ ਨੇ ਪਈ ਅੱਛਾ ਉਹਨਾਂ ਕਿਹਾ ਤੁਹਾਨੂੰ ਤੁਸੀਂ ਨਾ ਘਬਰਾਓ ਫਿਰ ਅਸੀਂ ਉੱਠੇ ਆ ਕਿ ਮੂੰਹ ਧੋਤਾ ਕਿਸੇ ਨਮਾਜ਼ ਪੜ੍ਹੀ ਜੋ ਵੀ ਕੁਝ ਮੁਸਲਮਾਨ ਉਹਦਾ ਮੁਸਲਮਾਨ ਤਾਂ ਹੀ ਹੋਇਆ ਜਦੋਂ ਸਿਰ ਦੇ ਪਈ ਤੇਰੀ ਸਹੀ ਮੁਸਲਮਾਨ ਹੋਏ ਉਹਦਾ ਮੁਸਲਮਾਨ ਸਹੀ ਹੋਇਆ ਅੱਛਾ ਉਹ ਫਿਰ ਨਮਾਜ਼ ਪੜ੍ਹੀ ਮਤਲਬ ਕਿ 47 ਦੇ ਮੁਸਲਮਾਨ ਚ ਤੇ ਅੱਜ ਦੇ ਮੁਸਲਮਾਨ ਚ ਫਰਕ ਹੈ ਬੜਾ ਪਰ ਉਹ ਜਦੋਂ ਅਸੀਂ ਨਮਾਜ਼ ਪੜ੍ਹੀ ਰੋਟੀ ਖਾਧੀ ਉਹਨਾਂ ਫੌਜੀਆਂ ਵੀ ਖਾਧੀ ਮੈਨੂੰ ਇੰਨਾ ਪਤਾ ਉਹਨਾਂ ਵੀ ਖਾਧੀ ਤੇ ਖਾ ਕੇ ਤੇ ਉਹਨਾਂ ਆਖਿਆ ਅਸੀਂ ਹੁਣ ਚੱਲੇ ਹਾਂ ਉਹ ਮੋਬਾਈਲ ਸੇ ਬਸ ਜਾ ਹੋਈ ਨਹੀਂ ਸੀ ਜੇ ਕਿਸੇ ਕੋਲ ਜਾਣਾ ਤਾਂ ਉੱਥੇ ਜਾ ਕੇ ਉਹਦੇ ਨਾਲ ਗੱਲ ਕਰਨੀ ਹੈ ਫਿਰ ਅਸੀਂ ਫਿਰ ਤੁਰ ਪਏ ਅਸੀਂ ਫਿਰ ਜਿਉਂ ਤੁਰੇ ਹਾਂ ਕਿਤੇ ਉਹ ਹੀ ਮੁਸੀਬਤ ਸਾਨੂੰ ਉੱਥੇ ਪਈ ਚੱਲੋਂ ਅੱਛਾ ਦੋਵਾਂ ਥਾਵਾਂ ਅੱਗੋਂ ਕੋਈ ਨਹੀਂ ਅੱਗੋਂ ਅਸੀਂ ਤੁਰੇ ਹਾਂ ਆਪਣੇ ਮੂੰਹ ਤੇ ਇੱਧਰ ਜਾਣਾ ਫਿਰ ਅਸੀਂ ਆ ਗਏ ਇੱਥੇ ਲਾਹੌਰ ਮੈਂ ਕਿਹਾ ਪਾਕਿਸਤਾਨ ਦੀ ਸਰਹੱਦ 'ਚ ਕਿਹੜੀ ਜਗ੍ਹਾ ਤੋਂ ਇਹ ਇੱਥੇ ਆਂਦੇ ਸੀ ਅਸੀਂ ਲਾਹੌਰ ਆਇਆ ਨਾ ਉਦੋਂ ਸਾਨੂੰ ਉਹਨਾਂ ਆਵਾਜ਼ ਦਿੱਤੀ ਵੀ ਤੁਸੀਂ ਪਾਕਿਸਤਾਨ ਜਾਣ ਬੜੇ ਅੱਛਾ ਲਾਹੌਰ ਪਹੁੰਚੇ ਤੇ ਫਿਰ ਪਤਾ ਲੱਗਾ ਕਿ ਪਾਕਿਸਤਾਨ ਹੈ ਉਹ ਫਿਰ ਅਸੀਂ ਇੱਥੇ ਕਾਫਲਾ ਜਿਹੜਾ ਇਹ ਸਾਰਾ ਅਸੀਂ ਫਿਰ ਉਹ ਗੱਡੀ ਦੀ ਲਾਈਨ ਦੇ ਉੱਤੇ ਡੇਰਾ ਲਾ ਲਿਆ ਅੱਛਾ ਤੇ ਸਾਰਿਆਂ ਨੂੰ ਬੁਖਾਰ ਹੋਇਆ ਤੇ ਮੇਰਾ ਪਿਓ ਆਂਦਾ ਵੀ ਯਾਰੋ ਮੈਂ ਜਰਾ ਸ਼ਹਿਰ 'ਚ ਫੇਰਾ ਮਾਰਾਂ ਕੋਈ ਤੁਹਾਡੇ ਖਾਣ ਪੀਣ ਵਾਸਤੇ ਸ਼ਾਇਦ ਲਿਆਵਾਂ ਲਿਆ ਉਹ ਆ ਗਿਆ ਤੇ ਅੰਮਾ ਕੇ ਲਿਆਉਣੀ ਜਿਸ ਲਿਆਇਆ ਤੇ ਸਾਡੀ ਬਲਾਦ ਤੋਂ ਮੇਰੀ ਮਾਂ ਦੇ ਮਾਮੇ ਦਾ ਪੁੱਤ ਸੀ ਫੌਜ ਦੇ ਵਿੱਚ ਲਾਂਗਰੀ ਸੀ ਉਹ ਜਦੋਂ ਇਹ ਲੰਘਿਆ ਨਾ ਕਮਰੇ ਦੇ ਕੋਲੋਂ ਤੇ ਅੰਦਰ ਇਹਨੂੰ ਬੰਦਾ ਦੇਖਦਾ ਬਾਹਰ ਇਹਨੂੰ ਨਹੀਂ ਦੇਖਦਾ ਉਹਨੇ ਇਹਨੂੰ ਵੇਖ ਲਿਆ ਉਹਦੇ ਬਾਹਰ ਆਉਂਦਿਆਂ ਇਹ ਦੋ ਗਲੀਆਂ ਕਰ ਗਿਆ ਨਾ ਫਿਰ ਉੱਥੇ ਉਹਦੇ ਮਗਰ ਭੱਜਾ ਉਹਨੂੰ ਆ ਕੇ ਮਿਲਿਆ ਨੂਰ ਹੁੰਦਾ ਉਹਦਾ ਆਖਿਆ ਮੈਂ ਮੁਸੀਬਤ ਮਾਰੇ ਕੋਈ ਬੱਚਿਆਂ ਵਾਸਤੇ ਉਹਦਾ ਕਹਾ ਤੂੰ ਆ ਜਾ ਤੈਨੂੰ ਕਿੱਥੇ ਬੈਠੇ ਜੇ ਉਹਨਾਂ ਆਖਿਆ ਗੱਡੀ ਦੀ ਲਾਈਨ ਤੇ ਬੈਠੇ
ਉਹਦਾ ਕਿ ਤੂੰ ਜਾ ਉੱਥੇ ਮੈਂ 2 ਘੰਟਿਆਂ ਦੇ ਵਿੱਚ ਤੁਹਾਡੇ ਕੋਲ ਆਇਆ ਜੇ। ਉਹ ਫਿਰ ਉਹਨੇ ਨਾ ਉਹ ਰੇਹੜੀਆਂ ਹੁੰਦੀਆਂ ਥਾਲੀਆਂ, ਹਾਂਜੀ ਉਹਨਾਂ ਰੇਹੜੀਆਂ ਦੇ ਉੱਤੇ ਦੋ ਰੇਹੜੀਆਂ ਪਤਾ ਨਹੀਂ 2 ਦੇਗਾਂ ਹੀ ਚਾਹ ਦੀਆਂ ਕਿ ਇੱਕ ਦੇਗ ਸੀ, ਇਹ ਨਹੀਂ ਹੁਣ ਪਤਾ। ਤੇ ਉਹ ਇੱਕ ਕੱਪ ਪਿਆਲੀ ਤੇ ਇੱਕ ਗੋਲੀ ਉਹ ਕਨਾਇਨ ਦੀ ਜਿਹੜੀ ਹੁੰਦੀ ਸੀ ਮੋਟੀ। ਅੱਛਾ ਜਿਹੜਾ ਵੱਡਾ ਹੈ ਕਿ ਪਾਕਿਸਤਾਨ ਆਉਂਦੇ ਆ ਤੁਹਾਨੂੰ ਉਹਨੇ ਕੌੜਿਆਂ ਕੀਤਾ। ਹਾਂ, ਜਿਸ ਵੇਲੇ ਨਾ ਉਹ ਸਾਨੂੰ ਫਿਰ ਆ ਗਿਆ, ਉਹਨੇ ਸਾਨੂੰ ਨਾ ਇੱਕ ਕੱਪ ਦਾ ਚਾਹ ਦਾ ਹਰ ਬੰਦੇ ਨੂੰ ਪਿਆਲੀ ਇੱਕ, ਦੂਜੀ ਫੜਦੇ ਹੀ ਨਹੀਂ ਹੈ ਨਾ। ਅੱਛਾ ਆਹੋ, ਜੇ ਦੂਜੀ ਦਿੰਦੇ ਦਿਓ ਆਉਂਦੇ ਹੀ ਅਗਲੇ ਨੂੰ ਦਿਓ। ਮੈਂ ਇਹਨਾਂ ਦੇ ਮੁਸਲਮਾਨ ਹੋਏ ਸਨ। ਅੱਛਾ ਉਹ ਵਰਜੇ ਵੇਲੇ ਨਾ ਅਸੀਂ ਉਹ ਗੋਲੀ ਖਾਧੀ, ਚਾਹ ਪੀਤੀ, ਜਿਹੜਾ ਨਿੱਕਾ ਸੀ ਉਹਨੂੰ ਅੱਧੀ, ਜਿਹੜਾ ਉਹਨੂੰ ਨਿੱਕਾ ਉਹਨੇ ਚੌਥਾ ਹਿੱਸਾ ਜਿਵੇਂ ਉਹ ਡਾਕਟਰ ਉਹਦੇ ਨਾਲ ਉਹ ਚਾਹ ਪੀਤੀ, ਸਾਡੀਆਂ ਅੱਖਾਂ ਵੜ। ਉਹਨੇ 2 ਘੰਟਿਆਂ ਬਾਅਦ ਹੀ ਮਗਰੋਂ ਰੋਟੀ ਲੈ ਕੇ ਚਲਾ। ਉਹ ਜਿਹੜੇ ਬੰਦੇ ਨੂੰ 2 ਫੜਾਵੇ ਉਹ ਆਖੇ 1 ਫੜਾ, ਇੱਕ ਅਗਲੇ ਨੂੰ ਦੇ। ਸਹਾਬਾ ਦੀ ਯਾਦ ਤਾਜ਼ਾ ਕਰ ਦਿੱਤੀ 47 ਨੇ। ਹਾਂ 47 ਚ ਮੈਂ ਕਿਹਾ ਸਹਾਬਾ ਦੀ ਯਾਦ ਤਾਜ਼ਾ ਹੋ ਗਈ। ਜਿਸ ਟਾਈਮ ਮਤਲਬ ਕਿਹਾ ਗਿਆ ਸਹਾਬੀ ਨੂੰ ਕਿ ਪਿਆਸ ਇਹਨੂੰ ਲੱਗੀ ਹੈ ਪਾਣੀ ਦਿਓ, ਉਹਦੇ ਕੋਲ ਲੈ ਕੇ ਜਾਂਦੇ ਸਨ, ਕਹਿੰਦੇ ਉਧਰੋਂ ਦੂਸਰੇ ਦੀ ਆਵਾਜ਼ ਆ ਜਾਂਦੀ ਸੀ। ਉਹ ਦੱਸਦੇ ਨੇ ਕਿ ਜਾਂਦੇ ਚ 7 ਸਹਾਬਾ ਤੇ 7 ਦੇ 7 ਸ਼ਹੀਦ ਹੋ ਗਏ ਕਿ ਚੱਲ ਤੂੰ ਦੂਸਰੇ ਨੂੰ ਪਾਣੀ ਪਿਆ ਦੇ, ਦੂਸਰਾ ਕਹਿੰਦੇ ਤੀਸਰੇ ਨੂੰ ਪਾਣੀ ਪਿਆ ਦੇ। ਕਿ 47 ਦੀ ਵੰਡ ਨੇ ਸਹਾਬਾ ਦੀ ਯਾਦ ਨੂੰ ਤਾਜ਼ਾ ਕਰ ਦਿੱਤਾ। ਤੇ ਮੁਸਲਮਾਨ ਸੱਚਿਆਂ 47 ਦੀ ਵੰਡ ਨੇ ਬਣਾਇਆ ਇਹਨੂੰ ਕਿ ਹਰ ਵਕਤ ਇਹ ਉਹ ਸੱਚੇ ਇਸ ਵਾਸਤੇ ਬਣ ਗਏ ਕਿ ਪੱਲੇ ਵੀ ਕੁਝ ਨਹੀਂ, ਮੰਜ਼ਿਲ ਦਾ ਵੀ ਕੋਈ ਨਹੀਂ ਪਤਾ, ਪੱਲੇ ਵੀ ਕੁਝ ਨਹੀਂ, ਮੰਜ਼ਿਲ ਦਾ ਵੀ ਕੋਈ ਨਹੀਂ ਪਤਾ, ਠਿਕਾਣਾ ਵੀ ਕੋਈ ਨਹੀਂ, ਤੇ ਪਿੱਛੇ ਦੁਸ਼ਮਣ ਵੀ ਹੈ ਕਿ ਆ ਲੋ ਜੀ ਹੁਣ ਤੁਹਾਡੇ ਸਿਰ ਤੇ ਮੌਤ ਦਾ ਫਰਿਸ਼ਤਾ ਨਾਲ ਨਾਲ ਤੁਰਿਆ ਹੈ। ਬਿਲਕੁਲ ਬਿਲਕੁਲ ਕਹੇ ਸਨ ਕਿ ਇਹ ਸਨ। ਹਾਂ ਉਹ ਜਿਹੜਾ ਕੁਝ ਜਿੱਥੇ ਨਾਕਾ ਬਣਦਾ ਹੀ ਅੱਗੇ ਦਰਿਆ ਪੋਲਿਆ ਪੁਲ ਮਾਰ ਲੈਂਦੇ ਹਨ। ਅੱਛਾ ਹੈਂ ਤੂੰ ਹੁਣ ਕਈ ਤੇ ਤਰਨ ਜਾਣਦੇ ਸੀ ਹਾਂ ਤੇ ਕਈ ਨਹੀਂ ਸੀ ਜਾਣਦੇ, ਬੱਚਿਆਂ ਨੂੰ ਕਿਧਰ ਜਾਣਾ ਸੀ। ਹਾਂਜੀ ਫਿਰ ਉੱਥੇ ਫਿਰ ਕੰਮ ਭਾਗਦਾ ਹੈ, ਉੱਥੇ ਹਮਲਾ ਕਰ ਦਿੰਦੇ ਸਨ। ਅੱਛਾ ਤੇ ਉਹ ਫਿਰ ਅਸੀਂ ਫਿਰ ਉਹਨੇ ਉਹ ਮਗਰੋਂ ਫਿਰ ਲੈ ਕੇ ਰੋਟੀਆਂ। ਅੱਛਾ ਮੈਨੂੰ ਇੰਨਾ ਪਤਾ ਹੈ ਮੇਰਾ ਚਾਚਾ ਸੀ, ਉਹਨੇ 2 ਰੋਟੀਆਂ ਨੇ ਫੜਾਈਆਂ। ਅੱਛਾ ਤੇ ਕਿਹਨਾਂ ਫੜਾਈਆਂ ਗਈਆਂ ਤੇ ਚਾਚੇ ਮੇਰੇ ਆਖਿਆ 1 ਦੇ 1 ਉਹਨੂੰ ਦੇ। ਅੱਛਾ ਮੈਂ ਹੋਰ ਕਿਸੇ ਮੁਸਾਫਰ ਨੂੰ ਦੇ ਦੇ। ਹਾਂ ਅੱਛਾ ਮੈਨੂੰ 1 ਬੜੀ 1 ਉਹਨੇ 1 ਰੋਟੀ ਦਿੱਤੀ, ਉਹਨੇ 1 ਬੋਟੀ ਦਿੱਤੀ। ਅੱਛਾ ਤੇ ਰੋਟੀ ਖਾਂਦੇ ਬੋਟੀ ਖਾਂਦੇ ਸਾਡੇ ਬੁਖਾਰ ਬਖੂਰ ਲੈ ਗਏ। ਮੁੜ ਕੇ ਉਹਨੇ ਸਾਨੂੰ ਖਾਣਾ ਦਾ ਜਵਾ 2 3 4 ਦਿਨ ਦਿੱਤਾ। ਫਿਰ ਉਹ ਆਖਿਆ ਇੱਥੇ ਬਹਿ ਜਾਓ, ਸਾਨੂੰ ਉਹਨੇ ਥਾਂ ਵੀ ਦਿੱਤਾ ਵੀ ਇੱਥੇ ਬਹਿ ਜਾਓ। ਹਾਂ ਇਹ ਫਿਰ ਬਲਾਦਰੀ ਮਗਰ ਭੱਜੇ, ਸਾਡੀ ਬਲਾਦਰੀ ਉੱਥੇ ਗਈ, ਅਸੀਂ ਇੱਥੇ ਫਿਰੀਏ ਨਹੀਂ ਹਾਂ ਉੱਥੇ ਜਾਣਾ ਹੈ। ਤਾਂ ਫਿਰ ਇੱਥੇ ਆ ਗਏ। ਸਾਰਾ ਪਿੰਡ ਜਿਹੜਾ ਤੁਹਾਡਾ ਖੈਰੋਫੀਏ ਦੇ ਨਾਲ ਨਿਕਲ ਆਇਆ ਪਹੁੰਚਿਆ ਕਾਫਲੇ ਵਿੱਚ ਸਾਰੇ ਆ ਗਏ ਸਨ। ਉੱਥੇ ਕੋਈ ਪਿਛਾ ਨਹੀਂ, ਜਿਹੜਾ ਰਿਹਾ ਹੈ ਉਹ ਨਾ ਸਿੱਖਾ ਮਾਰ ਦਿੱਤਾ ਹੈ। ਤੁਹਾਡੇ ਪਿੰਡ ਦਾ ਜੀਤ ਨਹੀਂ ਕੋਈ ਉੱਥੇ ਰਹਿ ਗਿਆ ਸੀ? ਹਾਂ ਤੁਹਾਡੇ ਪਿੰਡ ਦਾ ਤੁਹਾਡੇ ਉਸ ਪਿੰਡ 'ਚ ਨਹੀਂ ਕੋਈ ਜੀ ਰਹਿ ਗਿਆ ਸੀ? ਨਹੀਂ ਕੋਈ ਨਹੀਂ, ਪਰਾਂ ਨੂੰ ਗਏ ਸਨ। ਉਹ ਪਰਾਂ ਜਿਹੜੇ ਗਏ ਸਨ ਉਹ ਮਾਰੇ ਗਏ ਹਨ। ਤੁਹਾਡੇ ਪਿੰਡ ਦੇ ਗਏ ਸਨ? ਪਰਾਂ ਨੂੰ ਵੀ ਗਏ, ਕਾਫਲਾ ਪਰਾਂ ਨੂੰ ਵੀ ਗਿਆ। ਤੁਹਾਡੇ ਪਿੰਡ ਦੇ ਤੇ ਨਹੀਂ ਪਰਾਂ ਗਏ? ਆਹ ਸਾਡੇ ਪਿੰਡ ਦੇ ਵੀ ਗਏ ਵਿੱਚ ਜੀ। ਅੱਛਾ ਜਿਹੜੇ ਤੁਹਾਡੇ ਪਿੰਡ ਦੇ ਜੀ ਪਰਾਂ ਗਏ ਸਨ ਉਹ ਮਾਰੇ ਗਏ? ਮਾਰੇ ਗਏ। ਇਹ ਮੈਂ ਠੋਰ ਲਈ ਵੇ ਸਾਡੇ ਉੱਥੇ ਰਿਸ਼ਤੇਦਾਰ ਬੈਠੇ ਉੱਥੇ ਚਲੀ ਸਾਡੇ ਉੱਥੇ ਬੈਠੇ। ਅੱਛਾ ਅੱਛਾ ਉਹ ਮਾਰੇ ਗਏ। ਤੇ ਜਿਹੜਾ ਤੁਹਾਡੇ ਨਾਲ ਕਾਫਲਾ ਆਇਆ ਜਦੋਂ ਸਾਡੇ ਨਾਲ ਅਸੀਂ ਅਮਨ ਜਾਨ ਆਇਆ, ਰੱਬੋਂ ਕੋ ਮਾਰ ਗਿਆ ਆਪਣੀ ਆਈ ਨਾਲ ਵੱਖਰੀ। ਉਹਨੇ ਕੋਈ ਸਾਡਾ ਕੋਈ ਬਿੱਲੀ ਦਾ ਕੰਨ ਤੱਤਾ ਨਹੀਂ ਹੈਗਾ। ਸਾਡੇ ਤੋਂ ਅੱਗੇ ਜਿਹੜਾ ਹੋਇਆ ਉਹ ਹੋਇਆ, ਉਹ ਨਾ ਕੀਤਾ। ਉਹ ਸਾਡੇ ਕੋਲ ਗਲੇਲਾ ਹਨ, ਅਸੀਂ ਇਹ ਮਾਰਦੇ ਹਨ, ਉਹਨਾਂ ਦੀ ਜਿਹੜੀ ਚੌਧੀ ਡਿੱਗ ਪੈਂਦੀ ਆ। ਫਿਰ ਤੁਸੀਂ ਇੱਥੇ ਪਿੰਡ 'ਚ ਆ ਗਏ? ਫਿਰ ਅਸੀਂ ਇੱਥੇ ਆ ਗਏ ਆ ਪਿੰਡ 'ਚ। ਸਾਰੀ ਬਰਾਦਰੀ ਉਸ ਪਿੰਡ ਦੀ ਆਲੀ ਦੀ ਛੋਟੇ ਆਲੀ ਨਹੀਂ ਵੰਡੀ ਗਈ। ਅੱਛਾ ਪਿਛਾਂ ਵੀ ਆ, ਉੱਥੇ ਵੀ ਆ, ਉੱਥੇ ਕਿੱਥੇ ਕਿੱਥੇ ਬੈਠੇ ਬਾਕੀ? ਪਾਕਿਸਤਾਨ ਦੀ ਗਲਰਦਾਰ ਜਿਵੇਂ ਛਟਾ ਆਇਆ ਐਵੇਂ ਆ। ਅੱਛਾ ਉੱਥੇ ਤੁਹਾਡੇ ਨਾਨਕੇ ਕਿੱਥੇ ਸਨ? ਸਾਡੇ ਨਾਨਕੇ ਚੱਕੋਕੇ। ਚਾਪੋਕੇ? ਚੱਕੋਕੇ ਪਿੰਡ, ਚੱਕੋਕੇ ਬੜਾ ਵੱਡਾ ਪਿੰਡ ਸੀ ਉਹ। ਉੱਥੇ ਸਾਡੇ ਨਾਨਕੇ ਹਨ ਤੇ ਹੁਣ ਮੁੜ ਕੇ ਨਾ ਸਾਡੇ ਨਾਨਕੇ ਆ ਕੇ ਬਹਿ ਗਏ ਆ 7 ਚੱਕ ਸ਼ਾਹਕੋਟ ਮਾਨਾ ਵਾਲੇ ਦੇ ਕੋਲ 7 8 6 5 ਇੱਥੇ ਸਾਡੀ ਬਲਾਦੀ ਬਹੁਤੀ ਉੱਤੇ ਪਈ। ਅੱਛਾ ਠੀਕ ਹੈ। ਤੇ ਉਹ ਚੱਕੋ ਉਹ ਕਿਹੜੀ ਕਿੰਨਾ ਕਿਹੜੇ ਸ਼ਹਿਰ ਸੀ ਉਹਦਾ?
ਕੀ ਤੁਹਾਡੇ ਨਾਨਕਿਆਂ ਦਾ ਕਿਹੜਾ ਸ਼ਹਿਰ ਲੱਗਦਾ ਸੀ ਲਾਗੇ? ਜਿਹੜਾ ਉਹ ਜਦੋਂ ਉਹ ਟੁਰ ਕੇ ਉਹ 4-5 ਮੀਲ ਬਣ ਜਾਂਦਾ ਹੈ ਤੁਹਾਡੇ ਕੋਲੋਂ? ਆ ਸਾਡੇ ਕੋਲ ਅੱਛਾ। ਜ਼ੋਰ ਸੀ। ਅੱਛਾ ਠੀਕ ਹੈ। ਕਦੀ ਪਿੰਡ ਯਾਦ ਆਇਆ ਹੈ? ਪਿੰਡ ਕਦੀ ਯਾਦ ਆਇਆ ਜੇ? ਆਹੋ ਜੀ ਜੰਮਣ ਤੋਂ ਯਾਦ ਤੇ ਆਉਂਦੀ ਹੈ ਨਾ ਫਿਰ ਹੁਣ ਜੰਮਣ ਤੋਂ ਯਾਦ ਤੇ ਆਉਂਦੀ ਹੈ ਨਾ। ਅਸੀਂ ਉਹ ਕੋਸ਼ਿਸ਼ ਕਰਨੇ ਆ ਵੀ ਚੱਲੀਏ ਵੇਖੀਏ ਤੇ ਫਿਰ ਸਾਡੇ ਬੰਦੇ ਗਏ ਤੇ ਉਹਨਾਂ ਆਖਿਆ ਵੀ ਸਾਡੀਆਂ ਆਲੀਆਂ ਜਿਹੜੀਆਂ ਢਹਿ ਗਈਆਂ ਨੇ ਉਹਨਾਂ ਗੰਡਾ ਸਿਉਂ ਦਾ ਹੈਡ ਬੱਧਾ ਕੇ ਗੰਡਾ ਸਿਉਂ ਜਾ ਕੇ ਤੇ ਉਹ ਪਾਣੀ ਦੇ ਵਿੱਚ ਖਲੋਤੀਆਂ। ਸਾਡੀ ਮਸਜਿਦ ਉਹਨਾਂ ਦਾ ਖਲੀਆਂ ਸਿਰਫ ਮਸਜਿਦਾਂ ਖਲੀਆਂ ਨੇ ਦੋਵਾਂ ਪਿੰਡਾਂ ਦੇ ਵਿੱਚ। ਅੱਛਾ। ਹੋਰ ਕੋਈ ਸ਼ੈ ਕੌਣ ਗਿਆ ਸੀ ਪਿੰਡੋਂ ਕੋਈ ਆਇਆ ਆ ਸੀ? ਗਏ ਉਹਨਾਂ ਜਾ ਕੇ। ਇਹ ਕਿਦੋਂ ਦੀ ਗੱਲ ਹੈ? ਹਾਂ ਇਹ ਕਿਦੋਂ ਦੀ ਇਹ ਗੱਲ? ਉਦੋਂ ਤੋਂ 10-12 ਸਾਲ ਹੋਏ। ਅੱਛਾ। ਬਾਕੀ ਪਿੰਡ ਢੱਠ ਗਿਆ ਸੀ? ਹਾਂ ਪਿੰਡ ਢੱਠ ਗਿਆ ਸੀ? ਹਾਂ ਪਿੰਡ ਜਿਹੜਾ ਸੀ ਉਹ ਢਹਿ ਗਿਆ ਸੀ। ਮਸਜਿਦ ਜਿਹੜੀ ਉਹ ਕਰੀ ਨਾ ਆਖਿਆ। ਅੱਛਾ। ਲੇਕਿਨ ਯਾਦ ਆਉਂਦਾ ਜੇ, ਭੁੱਲਦਾ ਨਹੀਂ। ਯਾਦ ਤੇ ਹੈ ਯਾਰ। ਉਹਨਾਂ ਨੂੰ ਕਹਿੰਦੇ ਕਿ ਤੁਹਾਡਾ ਪਿੰਡ ਤੇ ਤੁਹਾਡੀ ਮਸਜਿਦ ਹੀ ਹੈ ਨਾ, ਉਹ ਦਿਖਾ ਦੇਣਾ। ਨਹੀਂ ਉੱਥੇ ਪਰ ਉਹ ਜਦੋਂ ਉੱਥੇ ਚਲੇ ਜੀ ਹਿੰਦੁਸਤਾਨ ਦੇ ਵਿੱਚ ਉਹ ਫਿਰ ਚੂੜੇ ਸਨ ਸਾਡੇ ਦੋ ਘਰ ਦੋ ਤਰਾਏ ਖੱਤਰੀਆਂ ਦੇ ਦੋ ਬਣੇ ਤਰਾਏ। ਉਹ ਤੇ ਫਿਰ ਉੱਥੇ ਹੈ ਹੀ ਆ ਨਾ। ਉਹ ਇੱਥੇ ਨਾ ਹੋਣਗੇ ਜਿੱਦਾਂ ਹੋਣਗੇ। ਹਾਂ ਉਹਦੇ ਜਿਹੜੇ ਦੋਸਤ ਉਧਰ ਬਜ਼ੁਰਗਾਂ ਦਾ ਪਿੰਡ ਆਦੀ, ਤੇ ਉਹ ਪਹਿਲੋਂ ਹੋਣ ਤੇ ਉਹ ਜਿਹੜੇ ਉੱਥੋਂ ਦੇ ਵਸਿੰਦੇ ਨੇ ਮੌਜੂਦਾ ਸਾਡੀ ਵੀਡੀਓ ਦੇਖ ਰਹੇ ਆ, ਤੇ ਬਾਬਾ ਜੀ ਦਾ ਜਿਹੜਾ ਪੈਗਾਮ ਹੈ ਉਹਨਾਂ ਅੱਗੇ ਰਿਕੁਐਸਟ ਹੈ ਕਿ ਉਹ ਇਹਨਾਂ ਦੀ ਮਸਜਿਦ ਇਹਨਾਂ ਦਾ ਪਿੰਡ ਉਹ ਜ਼ਾਹਰ ਮੌਜੂਦ ਹੈ ਤੇ ਹੁਣ ਉੱਥੇ ਕੋਈ ਨਾ ਕੋਈ ਬੰਦਾ ਵੀ ਮੌਜੂਦ ਹੋਏਗਾ ਤੇ ਉਹ ਲਾਜ਼ਮੀ ਜਿਹੜਾ ਨਾ ਉਹ ਸ਼ੇਅਰ ਕਰਿਆ ਜੇ। ਤੇ ਬਾਕੀ ਮੈਂ ਨੰਬਰ ਜਿਹੜਾ ਇਹਨਾਂ ਦਾ ਤੁਹਾਨੂੰ ਦੇ ਦਿੰਦਾ, ਉਹ ਤੁਸੀਂ ਇਹਨਾਂ ਦੇ ਨੰਬਰ ਤੇ ਰਾਬਤਾ ਕਰਕੇ ਤੇ ਇਹਨਾਂ ਨੂੰ ਇਹਨਾਂ ਦਾ ਪਿੰਡ ਦਿਖਾ ਦੇ ਜੇ। ਨੰਬਰ ਆਪਣਾ ਰੱਖਿਆ ਜੇ ਮੋਬਾਈਲ ਰੱਖਿਆ। ਨੰਬਰ ਦੱਸ ਦਿਓ ਆਪਣਾ। ਅਸੀਂ ਨੰਬਰ ਦੇ ਦਾਂਗੇ ਸ਼ਵਾਜ ਦਾ। ਮੈਂ ਤੇ ਕਾਰੀ ਸਾਹਿਬ ਦਾ ਨੰਬਰ ਦੇ ਦਿੰਦੇ ਆ। ਕਾਰੀ ਸਾਹਿਬ ਨੇ ਜੀ ਸਾਡੇ ਮੁਕਾਮੀ ਕਾਰੀ ਸਾਹਿਬ ਇੱਧਰ ਆ ਗਏ ਤੇ ਇਮਾਮ ਸਾਹਿਬ ਨੇ, ਇਹਨਾਂ ਦਾ ਨੰਬਰ ਤੁਹਾਨੂੰ ਦੇ ਦਿੰਦੇ ਆ। ਤੇ ਬਜ਼ੁਰਗ ਚੂੰਕਿ ਇਹਨਾਂ ਦੀ ਸਮਾਤ ਘੱਟ ਹੈ ਤੇ ਤੁਸੀਂ ਇਹ ਵੀਡੀਓ ਦੇਖੋ ਤੇ ਇਹ ਕਾਰੀ ਸਾਹਿਬ ਜਿਹੜੇ ਇਹਨਾਂ ਦਾ ਨੰਬਰ ਦਿੰਦੇ ਆ ਤੇ ਇਹਨਾਂ ਦੇ ਨਾਲ ਫਿਰ ਤੁਸੀਂ ਰਾਬਤਾ ਕਰਕੇ ਤੇ ਬਜ਼ੁਰਗਾਂ ਦਾ ਜਿਹੜਾ ਨਾ ਉਹ ਪਿੰਡ ਇਹਨਾਂ ਨੂੰ ਦਿਖਾ ਦੇਣਾ। ਤੇ ਇਹਨਾਂ ਅਲਫਾਜ਼ ਦੇ ਨਾਲ ਇਜਾਜ਼ਤ ਚਾਹੁੰਦੇ ਆ। ਬਹੁਤ ਬਹੁਤ ਸ਼ੁਕਰੀਆ। ਅੱਲਾਹ।